ਖਾ ਲਓ ਖਾ ਲਓ ਖਾ ਲਓ ਖਾ ਲਓ। ਵੰਡਾ ਵੀ ਪਾਉਣਾ ਸ਼ਾਮ ਨੂੰ ਤੁਹਾਨੂੰ, ਚੌਣ ਲੱਗਿਆ ਆ ਪਾਉਣਾ। ਖਾ ਲਾ ਖਾ ਲਾ ਖਾ ਲਾ। ਚੋਰੀ ਕਿੱਦਾਂ ਤੈਨੂੰ ਕੀ ਹੋਇਆ, ਤੂੰ ਮੂੰਹ ਮਾਰੀ ਜਾਂਦੀ ਆ? ਤੂੰ ਵੀ ਖਾ ਲਾ, ਸਵੇਰੇ ਲੈ ਕੇ ਆਇਆ, ਹਜੇ ਤਾਜ਼ੇ ਆ। ਖਾ ਲਾ ਖਾ ਲਾ, ਤੇਰੀ ਮਿਹਰਬਾਨੀ। ਇਹਨਾਂ ਨਾਲ ਗੱਲਾਂ ਕਰਦਾ ਰਿਹਾ ਕਰ। ਓਏ ਆ ਮੇਰਾ ਯਾਰ ਇਮਲੀ ਬਾਦਸ਼ਾਹ, ਸ਼ਹਜ਼ਾਦਾ ਡਾਊਨ। ਕੀ ਹਾਲ ਏ? ਹੋਰ ਸੁਣਾ। ਓ ਯਾਰ ਸ਼ਾਮ ਨੂੰ ਆਉਣਾ, ਫਿਰ ਚੋਣੀਆਂ ਵੀ ਸੀਗੀਆਂ, ਤਾਂ ਕਰਕੇ ਮੈਂ ਕਿਹਾ ਪੱਠੇ ਪਹਿਲੇ ਪਾ ਦਈਏ। ਮਾਲ ਸਾਰਾ ਆਸਟ੍ਰੇਲੀਅਨ ਕਰ ਲਿਆ। ਆਹੋ ਆ ਦੇ ਲਾ ਬੈਲਟ ਉਹਨੇ ਇੱਥੇ ਹੀ ਛੱਡਿਆ ਮਸ਼ੀਨ ਦਾ। ਉਹਨੂੰ ਮੈਂ ਕਿਹਾ ਵੀ ਸੀਗਾ ਕਿਤੇ ਹੋਰ ਪਾਸੇ ਸੁੱਟ, ਰਸਤੇ 'ਚ ਹੀ ਸੁੱਟਿਆ ਉਹਨੇ ਯਾਰ। ਜਿਹੜੀਆਂ ਵੱਡੀਆਂ ਸ਼ਾਵਾਂ ਰੱਖੀਆਂ ਵਾ, ਤੂੰ ਆਪ ਨਿਕਾ ਜਿਹਾ ਵਾ, ਬੰਦੇ ਰੱਖ ਲਾ ਕੋਈ ਜਵਾਨ ਜੇ। ਤੇ ਮੈਂ ਕੀ ਆ, ਮੈਂ ਵੀ ਜਵਾਨ ਹੀ ਆ। ਮੈਂ ਇੰਨਾ ਚੁੱਕ ਹੋਇਆ ਤੇਰੇ ਕੋਲ, ਖੁਰਲੀ ਦੇ ਵਿੱਚ ਵੜਿਆ ਤੂੰ। ਵਿੱਚ ਕਿੱਥੇ ਬਣਿਆ, ਬਾਹਰ ਖੜਾ ਸੀਗਾ। ਹੁਣ ਪੱਠੇ ਨਹੀਂ ਪਾਉਣੇ ਸੀਗੇ। ਉਹ ਉੱਥੋਂ ਮੈਂ ਤੁਰਿਆ ਆਇਆ, ਮੈਨੂੰ ਨਜ਼ਰ ਨਹੀਂ ਆਇਆ ਤੂੰ। ਧੂਚਾ ਹੋ ਕੇ ਦੇਖ ਲੈਣਾ ਸੀ। ਉਹਦੇ ਲੱਤਾਂ 'ਚ ਤਾਂ ਵੜਿਆ ਸੀ ਤੂੰ। ਲੱਤਾਂ 'ਚ ਕਿੱਥੇ ਵੜਿਆ ਸੀਗਾ, ਕੁਰਲੀ ਦੇ ਲਾਗੇ ਖੜਾ ਸੀ। ਆਏ ਹਾਏ। ਹੋਰ ਸੁਣਾ। ਕੱਲਾ ਹੀ ਰਹਿਣਾ ਲੱਗਦਾ ਡੇਰੇ ਤੇ। ਉਹ ਨਹੀਂ ਯਾਰ, ਹੋ ਗਏ ਆ ਬੰਦੇ ਪਰੇ ਬੈਠੇ ਆ, ਕੰਮ ਕਰਨ ਡਏ ਆ। ਤੇ ਤੂੰ ਐਡੇ ਨੌਕਰ ਕਾਤੋਂ ਰੱਖ ਲਿਆ, ਜਾਂ ਤੂੰ ਆਪ ਠੀਕ ਹੈਗਾ ਵਾ? ਮੈਂ ਨੌਕਰਾਂ ਤੋਂ ਬਗੈਰ ਕਹਿੰਦੇ ਠੀਕ ਆ ਜੀ। ਉਹ ਅੱਲਾ ਦੇ ਆ ਬੰਦੇ ਨੌਕਰਾਂ ਨੇ ਤੇਰੇ ਕੋਲ 30-35 ਹਜ਼ਾਰ ਰੁਪਏ ਮਹੀਨੇ ਦਾ ਲੈ ਜਾਣਾ ਵਾ। 5-7 ਗਾਵਾਂ ਵਾ, ਫਿਰਦੇ ਤੁਰਦੇ ਨੇ ਤੂੰ ਚੋਲਣੀਆਂ। ਤੂੰ ਕਿਹੜਾ ਬਹਿ ਕੇ ਚੋਣੀਆਂ ਹੁੰਦੀਆਂ ਵਾ? ਇੰਜ ਕਰਕੇ ਤੂੰ ਖੜਾ ਹੋਣਾ, ਟਕ 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 ਟਕ, ਫੇਰ ਅਗਲੀ ਤੇ ਚਲਾ ਗਿਆ। ਤੈਨੂੰ ਤਾਂ ਬਹਿਣ ਦੀ ਲੋੜ ਹੀ ਨਹੀਂ। ਬੱਲੇ ਬੱਲੇ, ਬੜੀ ਸਿਆਣੀ ਗੱਲ ਕੀਤੀ ਆ। ਮੈਂ ਭਾਵੇਂ ਬਹਿ ਕੇ ਚੋਵਾਂ, ਭਾਵੇਂ ਖਲੋ ਕੇ ਚੋਵਾਂ, ਤੈਨੂੰ ਕੀ? ਉਹ ਨਹੀਂ, ਮੈਨੂੰ ਕੀ ਗੱਲ ਆ, ਮੈਂ ਤਾਂ ਤੇਰੇ ਸ਼ੌਕ ਤੋਂ ਹੈਰਾਨ ਵਾਂ। ਸ਼ੌਕ ਅਸੀਂ ਰੱਖੇ ਆ। ਵੈਸੇ ਤੇਰੇ ਵਰਗੇ ਬੰਦੇ ਕੋ ਮੱਝ ਵੀ ਨਹੀਂ ਡਰਦੀ ਹੋਣੀ। ਕਿਉਂ? ਤੂੰ ਮੱਝ ਚੋਣ ਡਿਆ ਹੋਣਾ, ਉਹਨੇ ਇਹੀ ਸਮਝਣਾ ਕੱਟਾ ਚੁੰਗਣ ਡਿਆ ਮੈਨੂੰ। ਮਖੌਲ ਕਰਨ ਡਿਆ ਵਾ। ਹੋਰ ਸੁਣਾ। ਨਹੀਂ ਚਲੋ, ਮੱਝ ਵਾਲੀ ਗੱਲ ਤਾਂ ਇੱਕ ਸਾਈਡ ਤੇ ਰਹੇਗਾ, ਤਾਂ ਮੈਂ ਤੇਰੇ ਨਾਲ ਸ਼ੁਕਰ ਲੱਗਾ ਸੀ। ਪੱਠੇ ਕੌਣ ਲੈਣ ਜਾਂਦਾ? ਪੱਠੇ ਕਿਹਨੇ ਲੈਣ ਜਾਣੇ? ਉਹ ਮੁਲਾਜ਼ਮ ਨਹੀਂ ਮੈਂ ਰੱਖੇ ਹੈਗੇ, ਉਹਨਾਂ ਨੇ ਲਿਆਉਣੇ ਆ। ਮੈਂ ਵੀ ਇਹੀ ਸੋਚਣ ਡਿਆ ਵੀ ਜਿਹੜੇ ਲੰਬੇ ਪੱਠੇ ਹੁੰਦੇ ਆ ਤੇਰੇ ਕੋਲ ਕਿੱਥੇ ਲਿਆਏ ਜਾਣੇ ਆ? ਤੇਰੇ ਆਪਣੇ ਪੱਠੇ ਜਿਹੜੇ ਭੂਰਾ ਭੂਰਾ ਜਾਏ ਆ। ਇੱਕ ਦਿਨ ਮੈਂ ਗਿਆ ਸੀਗਾ, ਪੱਠੇ ਵੱਡੇ ਆ, ਹਾਂ। ਉਹ ਪਰੇ ਵੱਡੀ ਬਣ ਗਈ ਤੇਰੇ ਕੋਲੋਂ? ਹਾਂ। ਉਹ ਮੁੜ ਕੇ ਮੇਰੇ ਕੋਲ ਚੁੱਕੀ ਨਹੀਂ ਗਈ। ਉਸ ਤੋਂ ਬਾਅਦ ਫਿਰ ਮੈਂ ਨਹੀਂ ਹੋ ਗਿਆ, ਮੁਲਾਜ਼ਮ ਹੀ ਜਾਂਦੇ। ਹਾਲਾਂਕਿ ਤੇਰਾ ਵਰਗਾ ਚੌਧਰੀ ਹੋਵੇ ਫੇਰ ਵੀ ਸ਼ਾਇਦ ਵੰਡੀ ਦੀ ਲੈ ਕੇ ਖਾਣ ਡਿਆ ਹੁੰਦਾ ਵਾ। ਹੁਣ ਕੁਝ ਲੈਣ ਤਾਂ ਨਹੀਂ ਆਇਆ ਮੇਰੇ ਕੋਲੋਂ। ਨਹੀਂ, ਮੈਂ ਇਹ ਪੁੱਛਣਾ ਸੀ ਕਿ ਦੁੱਧ ਸ਼ੁੱਧ ਕਿੱਦਾਂ ਵੇਚ ਰਹੇ ਆ ਵਾ, ਕਿਸ ਭਾਅ ਵੇਚ ਰਹੇ ਆ? ਕਿਉਂ ਚਾਹੀਦਾ ਤੈਨੂੰ? ਹੁਣ ਪੁੱਛਿਆ ਹੀ ਆ ਤੇਰੇ ਕੋ। ਚਾਹੀਦਾ ਹੋਊਗਾ ਤਾਂ ਤੈਨੂੰ ਕਹਿ ਦਾਂਗੇ, ਲੈ ਲਾਂਗੇ। 200 ਰੁਪਏ ਆ, ਦੋਜੀ ਆਉਂਦਾ ਵਾ, ਸ਼ਹਿਰ ਲੈ ਜਾਂਦਾ ਵਾ। ਉੱਥੇ ਵੇਚਦਾ? ਹਾਂਜੀ। ਪਾਣੀ ਤੂੰ ਪਾ ਕੇ ਦਿੰਦਾ ਕਿ ਆਪੇ ਪਾ ਉਹ ਕਿਹੜਾ ਪਾਣੀ ਓਏ, ਹੱਕ ਹਲਾਲ ਦੀ ਖਾਈਦੀ ਆ। ਉਹ ਤੂੰ ਹੱਕ ਹਲਾਲ ਦੀ ਖਾਵੇਂ ਤੇ ਪੂਰਾ ਹੋਵੇਂ। ਤੂੰ ਦੁੱਧ 'ਚ ਚੰਗਾ ਭਲਾ ਪਾਣੀ ਬਣਾ, ਤਦੀ ਪਾਈਆ ਯਾਰ ਰਹਿ ਗਿਆ ਤੂੰ। ਭਾਈਆ ਰਹਿ ਗਿਆ ਵਾ, ਗੱਲਾਂ ਕਰਨ ਡਿਆ ਵਾ ਮੈਨੂੰ। ਜਦੋਂ ਦੁੱਧ ਵਾਲੀ ਬਾਲਟੀ ਚੁੱਕ ਕੇ ਤੁਰਿਆ ਜਾਣ ਡਿਆ ਨਾ, ਏਦਾਂ ਲੱਗਦਾ 2 ਡਾਊਨ ਤੁਰੇ ਜਾਣ ਡੇ। ਓਏ ਮੁਲਾਜ਼ਮ ਚਾਹੁੰਦੇ ਆ। ਵੈਸੇ ਹੀ ਪੁੱਛਿਆ ਯਾਰ। ਵੈਸੇ ਹੀ ਪੁੱਛਿਆ, ਤੂੰ ਨਾ ਪੁੱਛ ਫੇਰ ਹੀ ਚੰਗਾ। ਨਹੀਂ, ਤੂੰ ਇੰਨੇ ਮੁਲਾਜ਼ਮ ਰੱਖੇ ਆ, ਸਿਰ ਨੂੰ ਵੀ ਕੁਛ ਲਾਜ ਤੇ ਵੀ ਕੁਛ ਉੱਗੇ। ਕੀ ਲਾਲ ਮੈਂ ਇੱਥੇ? ਮੈਂ ਨਹੀਂ, ਦਿਨ ਬ ਦਿਨ ਦੇਖਦਾ ਸਹੀ, ਤੂੰ ਹੋਰ ਹੀ ਤਰ੍ਹਾਂ ਦਾ ਹੋਈ ਜਾਣ ਕੀ ਇਹ ਕਿੰਜ ਦਾ ਹੋਣ ਡਿਆ? ਤੂੰ ਹੀ ਸਾਲਾਂ ਬਾਅਦ ਦੇਖਣ ਡਿਆ ਮੈਨੂੰ ਆਣ ਕੇ। ਬੰਦੇ ਅੱਖਾਂ ਤੇਰੀਆਂ ਅੰਦਰ ਬੜੀਆਂ ਹੋਈਆਂ ਵਾ, ਸਿਰ ਤੇਰਾ ਐਡਾ ਹੋਣ ਡਿਆ ਵਾ, ਇਦਾਂ ਦਾ ਛੋਟੇ ਬੱਚੇ ਦਾ ਸਿਰ ਵਧਣ ਡਿਆ ਵਾ। ਮੈਂ ਬਹੁਤਾ ਖਾਣ ਪੀਣ ਲੱਗ ਪਿਆ ਲੱਗਦਾ। ਮੈਨੂੰ ਨਹੀਂ, ਤੂੰ ਖਾਣ ਪੀਣ ਬਹੁਤਾ ਡਿਆ, ਮੈਂ ਤੈਨੂੰ ਲੱਗਣ ਨੇੜੇ ਆ, ਫੇਰ ਉਹ ਬੈਠੇ ਹੀ ਜਾਣ ਡਿਆ ਤੂੰ। ਤੂੰ ਲੱਗਦਾ ਕਰਕੇ ਹੀ ਕਹਿਣ ਡਿਆ ਤੂੰ। ਓਏ ਇਹਦੇ ਨਾਲ ਲਮਕਿਆ ਕਰ, ਇਹਦੇ ਨਾਲ ਲਮਕਿਆ ਕਰ। ਹੁਣ ਮੈਂ ਫਾਂਸੀ ਲੈ ਲਵਾਂ, ਸਾਰੀ ਜਾਇਦਾਦ ਦੇ ਦੇਵਾਂ ਕਿਤੇ ਹੋਰ ਨੂੰ। ਯਾ ਦੇਖੋ, ਏਡੀਆਂ ਸੋਹਣੀਆਂ ਗਾਵਾਂ ਤੇਰੀਆਂ ਤੇ ਵਿੱਚ ਤੂੰ ਬਿਮਾਰ ਖੋਤਾ ਬੰਨਿਆ ਹੋਇਆ ਵਾ। ਬੋ ਆਉਣ ਡਈ ਇਹਦੇ ਕੋਲੋਂ। ਉਹ ਤੇਰਾ ਬਟਨ ਖੁੱਲਿਆ, ਬੋਂਡੀ ਆ ਦੇਖ ਦੇਖ, ਸੌਂ ਕੇ ਦੇਖ। ਓਏ ਇਹਦੀ ਸਮੈਲ ਹੋਰ ਵਾ, ਇਹਦੀ ਗੱਲ ਨਾ ਕਰ। ਮਰੇ ਮਾਸ਼ਾਅੱਲਾ 5-5 6-6 ਲੱਖ ਰੁਪਏ ਦੀ ਤੇਰੀ ਗਾਵਾਂ, ਕਿੱਡੀਆਂ ਸੋਹਣੀਆਂ ਗਾਵਾਂ, ਆਸਟ੍ਰੇਲੀਅਨ ਗਾਵਾਂ ਵਾ ਤੇਰੀਆਂ। ਤੂੰ ਵਿੱਚ ਹੀ ਆ ਬਿਮਾਰ ਖੋਤਾ ਬੰਨਿਆ ਵਾ। ਤੂੰ ਜ਼ਰੂਰ ਉਹਨਾਂ ਨੂੰ ਵੀ ਬਿਮਾਰ ਕਰਨਾ ਵਾ। ਤੈਨੂੰ ਪਤਾ ਇਹਨਾਂ ਦੇ ਹਮਕਾਰ ਦੇ ਨਾਲ ਉਹਨਾਂ ਦਾ ਕੀ ਹੋਊਗਾ? ਮੂੰਹ ਖੋਰ ਹੋ ਜਾਊਗਾ, ਦੁੱਧ ਦੇਣੋਂ ਹਟ ਜਾਣਗੀਆਂ, ਸੁੰਗੜਨ ਲੱਗ ਪੈਣਗੀਆਂ। ਇਹ ਕਦ ਤੂੰ ਰੱਖਿਆ ਇਹਨੂੰ ਵੇਚ ਵਿੱਚੋਂ ਜਾਂ ਕੱਢ ਇਹਨੂੰ ਬਾਹਰ ਇੱਥੋਂ? ਇਮਲੀ ਬਾਦਸ਼ਾਹ, ਇਸ ਖੋਤੇ ਨੇ ਸਾਡੀ ਬੜੀ ਖਿਦਮਤ ਕੀਤੀ ਆ। 6-7 ਸਾਲ ਹੈ ਨਾ, ਇਸ ਖੋਤੇ ਤੇ ਅਸੀਂ ਪੱਠੇ ਲਿਆਂਤੇ ਆ, ਤੇ ਇਹ ਖੋਤਾ ਬਹੁਤ ਚੰਗਾ ਬਾਈ ਯਾਰ। ਕੀ ਚੰਗਾ ਕੀ ਆ ਇਹ? ਤੂੰ ਨਹੀਂ ਸੀ ਘੁੱਟਦਾ, ਤੇਰੇ ਮਾਂ ਪਿਓ ਨੂੰ ਇਹ ਘੁੱਟਣ ਲੱਗ ਪੈਂਦਾ ਸੀ। ਇਹਦੀ ਚੰਗਾਈ ਤਾਂ ਮੈਨੂੰ ਦੱਸ ਤੂੰ। ਕਿਹੜਾ ਇਹ ਚੰਗਾ ਵੀ ਤੇਰੇ ਬੱਚੇ ਸਕੂਲੇ ਛੱਡ ਕੇ ਆਉਂਦਾ ਸੀ, ਜਾਂ ਤੁਹਾਡੇ ਘਰ ਦੇ ਕੰਮਾਂ 'ਚ ਦਖਲ ਲੈਂਦਾ ਸੀ? ਇਹ ਮੈਨੂੰ ਦੱਸਦਾ ਸੀ ਇਹਦੀ ਚੰਗਾਈ ਹੈ ਕਿਹੜੀ ਆ? ਤੇਰੇ ਵਿਆਹ 'ਚ ਇਹਨੇ ਹਿੱਸਾ ਲਿਆ ਵਾ। ਓਏ ਉਹ ਖੋਤਾ ਨਹੀਂ ਹੈ ਜਿਹੜਾ ਤੂੰ ਚੰਗਾ ਸਮਝਣ ਡਿਆ ਵਾ। ਅੱਲਾ ਦੇ ਬੰਦਿਆ, ਚੰਗਾ ਲਾਈ ਹੋਈ ਆ। ਚੰਗਾ ਤਾਂ ਹੋਵੇ ਵੀ ਤੁਹਾਡੇ ਸਾਰੇ ਨਿਆਣੇ ਨੂੰ ਟਿਊਸ਼ਨ ਵੀ ਇਹੀ ਛੱਡ ਕੇ ਆਉਂਦਾ ਵਾ, ਸ਼ਾਮ ਨੂੰ ਤੁਹਾਡੇ ਸੌਦੇ ਪੱਤੇ ਇਹ ਢੋਂਦਾ ਵਾ। ਕਿਹੜਾ ਚੰਗਾ ਮੈਨੂੰ ਦਿਖਾਈ ਤੇ ਚੰਗਾਈ ਮੈਨੂੰ ਦੱਸਦਾ ਸਹੀ ਵੀ ਆਹ 'ਚ ਚੰਗਾਈ ਆ। ਅੱਲਾ ਦੇ ਬੰਦਾ, ਤੂੰ ਤਾਂ ਇਦਾਂ ਕਹਿਣਾ ਵੀ ਪੂਰਾ ਟੱਬਰ ਸ਼ਹਿਰ ਇਹ ਲੈ ਕੇ ਜਾਂਦਾ ਤੁਹਾਡਾ। ਐਡਾ ਚੰਗਾ ਲਾਈ ਆ। ਇਹਨੇ ਜਾਨਵਰਾਂ ਨੂੰ ਵੀ ਤੇਰੇ ਨੂੰ ਬਿਮਾਰ ਕਰ ਦੇਣਾ ਵਾ। ਇਹਦੀ ਸਮੈਲ ਦੱਸਣ ਡਈ, ਉਹਦੀ ਕਮਜ਼ੋਰੀ ਤਾਂ ਚੈੱਕ ਕਰ ਤੂੰ, ਕਿੰਨਾ ਬਿਮਾਰ ਹੁੰਦਾ ਜਾਣ ਡਿਆ ਉਹ। ਇਮਲੀ ਬਾਦਸ਼ਾਹ, ਮੇਰੇ ਮਰਨ ਵਾਲੇ ਪਿਓ ਨੇ ਨਾ ਇਹਨੂੰ ਛੋਟੇ ਜਿਹੇ ਨੂੰ ਲਿਆਂਦਾ ਸੀਗਾ। ਅਸੀਂ ਬੜੀਆਂ ਰੀਝਾਂ ਨਾਲ ਇਹਨੂੰ ਪਾਲਿਆ ਵਾ, ਠੀਕ ਹੈ, ਤੇ ਇਹਨੇ ਸਾਡੀ ਬੜੀ ਖਿਦਮਤ ਕੀਤੀ ਆ, ਤੇ ਇਹਦੇ ਆਸਾਨ ਬਹੁਤ ਆ ਸਾਡੇ ਤੇ। ਅੱਛਾ ਜੀ, ਇਹ ਤੁਹਾਡੇ ਪਿਓ ਦੀ ਨਿਸ਼ਾਨੀ ਆ, ਤੁਸੀਂ ਇਹਨੂੰ ਤਾਂ ਗੱਲ ਨਾਲ ਲਾ ਕੇ ਰੱਖਿਆ ਵਾ। ਨਹੀਂ, ਮੈਨੂੰ ਆਸਾਨ ਤਾਂ ਦੱਸ ਇਹਦੇ ਕਿਹੜੇ ਆ ਤੇਰੇ ਤੇ? ਤੇਰਾ ਵਿਆਹ ਇਹਨੇ ਕਰਾਇਆ ਵਾ, ਰਿਸ਼ਤਾ ਇਹ ਲੱਭ ਕੇ ਲਿਆਇਆ ਸੀ ਤੇਰਾ ਹੈ? ਜਾਂ ਤੈਨੂੰ ਜੋ ਟੈਂਡ ਕਰਾਉਣਾ ਤੈਨੂੰ ਤੇਲ ਇਹ ਲਿਆ ਕੇ ਦਿੰਦਾ ਵਾ? ਦੱਸ ਤਾਂ ਸਹੀ ਮੈਨੂੰ। ਤੇਰੇ 4-4 ਇੰਚ ਦੇ ਸੂਟ ਜਿਹੜੇ ਇਹ ਸਵਾ ਕੇ ਲਿਆਉਂਦਾ, ਦਰਜੀ ਕੋਈ ਜਾਂਦਾ ਤੇਰਾ ਨਾਪ ਦੇਣ?
ਮਰੇ ਦੇ ਸਾਨ ਚੈੱਕ ਕਰ, ਤੁਸੀਂ ਐਡਾ ਕੁ ਲਿਆਂਦਾ ਸੀ, ਉਹ ਵੱਡਾ ਹੋ ਗਿਆ, ਤੂੰ ਨਹੀਂ ਹੋਇਆ, ਤੂੰ ਉੱਡਾ ਹੀ ਆ ਹਲੇ ਵੀ। ਯਾਰ ਇੰਬਲੀ, ਜੇ ਖੋਤਾ ਹੁਣ ਬਿਮਾਰ ਹੋ ਗਿਆ ਵਾ ਤੇ ਮੈਂ ਇਹਦੀ ਖਿਦਮਤ ਕਰਨੀ ਆ, ਕਿਉਂਕਿ ਮੈਨੂੰ ਇਹ ਤੇ ਤਰਸ ਬਹੁਤ ਆ ਰਿਹਾ ਵਾ। ਮੇਰਾ ਦਿਲ ਤਾਂ ਕਰਦਾ ਮੇਰੇ ਧੌਣ 'ਚ ਮਾਰਾਂ ਇੱਕ, ਸੋਟੀਆਂ ਨਾਲ ਫੈਂਟੀ ਲਾਉਣ ਨੂੰ ਦਿਲ ਕਰਨ ਡਿਆ ਮੇਰਾ। ਤੈਨੂੰ ਪਿਓ ਦੀ ਤੂੰ ਸੇਵਾ ਕੀਤੀ ਨਹੀਂ ਹੈਗੀ, ਇਹਦੀ ਸੇਵਾ ਕਰਨੀ ਆ ਤੂੰ। ਕੀ ਇਹਦੀਆਂ ਲੱਤਾਂ ਮਲਿਆ ਕਰੇਗਾ ਪਹਿਲੋਂ, ਜਾਂ ਤੇ ਆਪਣੇ ਆਪ ਕੋ ਸਿਰ 'ਚ ਤੇਲ ਚੱਸਿਆ ਕਰੇਗਾ ਤੂੰ? ਬੇਵਕੂਫ ਜਿਹਾ, ਤੇਰੇ ਜਾਨਵਰ ਹੀ ਮੇਰੇ ਬਿਮਾਰ ਕਰ ਦੇਣੇ ਆ। ਜਾਂ ਰੂੜੀ ਤੇ ਛੱਡਿਆ, ਕਿਤੇ ਮਰ ਮੁਰ ਜਾਏਗਾ, ਉੱਥੇ ਕਿਤੇ ਰਹਿ ਜਾਊਗਾ ਇਹ, ਉਹ ਤਾਂ ਬਚ ਜਾਣਗੇ ਨਾ ਤੇਰੇ। ਇੰਬਲੀ ਇਹਦਾ ਆਸਾਨ ਆ ਮੇਰੇ ਤੇ ਯਾਰ। ਓਏ ਆਸਾਨ ਤੂੰ ਕੀ ਮੈਨੂੰ ਦੱਸਦਾ ਸੀ? ਟੌਫੀਆਂ ਲਿਆ ਕੇ ਦਿੰਦਾ ਵਾ, ਤੇਰਾ ਫੀਟਰ ਇਹ ਤਿਆਰ ਕਰਦਾ ਵਾ। ਇੱਕ ਇੱਕ ਦਿਨ ਨਹੀਂ ਇਹਦਾ ਭੁੱਲਣ ਡਿਆ ਸਾਨੂੰ। ਉਹ ਤੂੰ ਇਹਦੇ ਨਾਲ ਕਿਹੜੀਆਂ ਸਟੋਰੀਆਂ ਖੋਲ ਕੇ ਬਹਿ ਗਿਆ ਵਾ? ਅੱਲਾ ਦੇ ਬੰਦੇ ਨੇ ਤੇਰੇ ਬਾਕੀ ਜਾਨਵਰ ਵੀ ਬਿਮਾਰ ਕਰ ਦੇਣੇ ਆ। ਉਹ ਯਾਰ ਇੰਬਲੀ, ਮੇਰੇ ਕੋਲ ਖਾਣਾ ਨਹੀਂ ਟੱਪਿਆ ਜਾਂਦਾ ਸੀ, ਇੱਥੇ ਬਹਿ ਕੇ ਮੈਂ ਖਾਣਾ ਟੱਪਦਾ ਹੁੰਦਾ ਸੀਗਾ। ਉਹ ਹੁਣ ਤੂੰ ਕਿਸੇ ਹੋਰ ਖੋਤੇ ਤੇ ਟੱਪ ਲਈ, ਕਿਸੇ ਕੱਟੇ ਤੇ ਟੱਪ ਲਈ, ਇੱਥੇ ਕਾਤੇ ਇੱਥੇ ਜ਼ਿੰਦਗੀ ਟਪਾ ਲੇਗਾ ਆਪਣੀ ਨਾਲ ਉਹਨਾਂ ਜਾਨਵਰਾਂ ਦੀ ਵੀ। ਯਾਰ ਇੱਥੇ ਮੈਂ ਪੱਠੇ ਲਿਆਉਂਦਾ ਹੁੰਦਾ ਸੀਗਾ। ਚਲੋ ਜੀ, ਨਾ ਮੰਨੋ ਮੇਰੀ ਗੱਲ ਡੌਨ ਸਾਹਿਬ, ਤੁਸੀਂ ਇਹ ਨਾ ਖੋਤੇ ਨੂੰ ਇੱਥੇ ਰੱਖਿਓ। ਇਸ ਖੋਤੇ ਦੀ ਬੋ ਦੇ ਨਾਲ ਆ ਵੀ ਤੇਰੇ ਜਾਨਵਰ ਸਾਰੇ ਬਿਮਾਰ ਹੋਣਗੇ। ਅੜੇ ਹੁਣ ਰੌਣਕ ਲੱਗੀ ਹੈ ਨਾ, ਇੱਥੇ ਭੋਰਾ ਰੌਣਕ ਨਹੀਂ ਰਹਿਣੀ। ਗੱਲ ਮੇਰੀ ਮੰਨ ਲੈ, ਐਡਾ ਅਫਸੁਰਦਾ ਨਾ ਹੋ। ਅੱਬੇ ਦੀਆਂ ਹੋਰ ਨਿਸ਼ਾਨੀਆਂ ਬਥੇਰੀਆਂ ਵਾ, ਤੂੰ ਵੀ ਅੱਬੇ ਦੀ ਨਿਸ਼ਾਨੀਆਂ ਦੁਨੀਆ ਤੇ ਹੈ ਨਹੀਂ। ਇਹਨੂੰ ਕਿਤੇ ਰੂੜੀ ਤੇ ਛੱਡਿਆ, ਚੰਗਾ ਰਹਿ ਜਾਏਗਾ। ਸਿੱਟਿਆ ਇਹਨੂੰ, ਆ ਨਿਸ਼ਾਨੀ ਆ ਬੁੜੇ ਤੇਰੇ ਦੀ। ਇਸ ਤੋਂ ਵੱਡੀ ਨਿਸ਼ਾਨੀ ਕਿਹੜੀ? ਬਲਕਿ ਗੰਦੀ ਨਿਸ਼ਾਨੀ ਫਿਰਨ ਡਈ ਜ਼ਮਾਨੇ 'ਚ। ਇੰਨੀ ਜਿਹੀ ਨਿਸ਼ਾਨੀ ਨਿੱਕੀ ਜਾਈ। ਇੰਬਲੀ ਯਾਰ, ਤੇਰੀਆਂ ਗੱਲਾਂ ਸੁਣ ਕੇ ਮੈਂ ਫੈਸਲਾ ਇਹ ਕਰਦਾ ਵਾਂ ਯਾਰ, ਇਹਨੂੰ ਵਾਕਈ ਕਿਤੇ ਨਾ ਰੂੜੀ ਤੇ ਛੱਡ ਜਾਵਾਂ ਯਾਰ। ਓਏ ਹਾਂ, ਤੇਰੇ ਯਾਰ ਡੰਗਰ ਬਚ ਜਾਣਗੇ ਬਾਕੀ ਦੇ। ਆਹੋ ਯਾਰ, ਮੈਂ ਕਹਿੰਦਾ ਉਹ ਨਾ ਬਿਮਾਰ ਹੋ ਜਾਣ। ਆ ਜਿਹੜੀ ਉੱਲੀ ਗਾਂ ਨਾ, ਇਹ ਮੈਂ 6 ਲੱਖ ਦੀ ਲੈ ਕੇ ਆਇਆ ਵਾਂ। ਆਹੋ ਤੇ ਇਹ ਕਿੰਨੇ ਦਾ? ਇਹਨੂੰ ਤੋੜ ਦੇ। ਇੰਬਲੀ ਯਾਰ, ਤੂੰ ਸਹੀ ਕਹਿ ਰਿਹਾ ਵਾਂ ਯਾਰ, ਇਹਦੀ ਬਿਮਾਰੀ ਨਾ ਮੇਰੇ ਦੂਏ ਡੰਗਰ ਵੀ ਬਿਮਾਰ ਨਾ ਹੋ ਜਾਣ ਯਾਰ। ਤੇ ਜਾਣਾ ਤੂੰ ਹੈਗਾ ਹੀ ਆ ਯਾਰ ਆਪਣੇ ਘਰ ਨੂੰ। ਆਹੋ, ਤੇਰੇ ਘਰ ਦੇ ਨਾਲ ਪਰੇ ਰੂੜੀ ਹੈਗੀ ਆ ਨਾ, ਹੈਗੀ ਆ। ਤੇ ਯਾਰ ਇਹਨੂੰ ਇੱਥੋਂ ਲੈ ਜਾ ਤੇ ਉੱਥੇ ਛੱਡ ਦਵੀਂ ਯਾਰ। ਮੈਂ ਤਾਂ ਭਾਈ ਤੇਰਾ ਫਾਇਦਾ ਹੀ ਸੋਚਣਾ ਵਾ ਯਾਰ। ਮੈਂ ਤਾਂ ਇਹ ਚਾਹੁੰਦਾ ਵਾ ਕਿ ਮੇਰੇ ਭਰਾ ਦੇ ਬਾਕੀ ਡੰਗਰ ਬਚੇ ਰਹਿਣ। ਆਹੋ ਯਾਰ, ਮੈਂ ਜਾਣਾ ਤਾਂ ਹੈਗਾ ਸੀ ਉਹਨੂੰ। ਚੱਲ ਮੈਂ ਤੇਰਾ ਖੋਤਾ ਵੀ ਉਹਨੂੰ ਜਾ ਕੇ ਮੈਂ ਰੂੜੀ 'ਚ ਛੱਡ ਦੇਣਾ, ਆਪੇ ਕੋਲ ਲਿਜਾਵੇ ਨਾਲ। ਆਹੋ ਯਾਰ, ਆਪੇ ਉੱਥੇ ਕਿਤੇ ਅੱਗੇ ਪਿੱਛੇ ਹੋ ਜਾਊਗਾ ਯਾਰ ਉੱਥੇ। ਪਤਾ ਕੀ ਹੈ, ਏਦਾਂ ਫਿਰ ਬੋਝ ਦੇ ਨਾਲ ਬਾਕੀ ਵੀ ਕੰਮ ਖਰਾਬ ਹੋਣਗੇ। ਅੱਛਾ ਬਈ, ਮੇਰੇ ਪਿਓ ਦੀ ਤੂੰ ਨਿਸ਼ਾਨੀ ਸੀਗੀ। ਦਿਲਾ ਦਿਲਾ ਪਿਆਰ ਦੇ ਲਾ, ਗੜ ਲਾ ਕੇ ਰੋਲਾ ਉਹਦਾ ਜਿਹੜਾ ਰੋਣਾ ਵਾ। ਓ ਚੱਲਾ ਯਾਰ ਤੂੰ। ਓਏ ਉਹ ਬਿਮਾਰ ਮੇਰਾ ਵਾ, ਦਿਲ ਨਹੀਂ ਬਿਮਾਰ। ਕਰਦਾ ਯਾਰ ਇੰਬਲੀ। ਓ ਯਾਰ ਬਿਮਾਰ ਵਾ, ਹੋਰ ਤੋਂ ਦਾ ਕੀਮਾ ਕਰਕੇ ਖਾਣਾ ਵਾ, ਬਿਮਾਰ ਆ। ਛੱਡ ਦੇ ਯਾਰ, ਮੇਰੇ ਅੱਬੇ ਦੀ ਨਿਸ਼ਾਨੀ ਦੀ ਆਦੀ ਬੜੀਆਂ ਰੀਝਾਂ ਨਾਲ ਪਾਲ ਕੋਈ ਨਹੀਂ ਖੈਰ ਆ। ਓ ਚੱਲਾ ਬਾਕੀ ਯਾਰ। ਜਾਨਵਰ ਤਾਂ ਬਚਣਗੇ ਨਾ ਤੇਰੇ। ਹਾਏ ਹਾਏ, ਇੱਕ ਤੇ ਘਰ ਦੇ ਕੰਮ ਨਹੀਂ ਮੁੱਕਦੇ, ਮੈਂ ਕੀ ਕਰਾਂ। ਵੇ ਇਮਲੀ, ਓ। ਆਉਂਦਾ ਹੀ ਸੌਂ ਗਿਆ, ਅੱਖਾਂ ਖੋਲ ਲੈ, ਖੋਲ ਲੈ ਅੱਖਾਂ। ਕਿੱਡੀ ਬੁਰੀ ਜ਼ੁਬਾਨ ਆ ਤੇਰੀ, ਤੈਨੂੰ ਬੋਲਣ ਦਾ ਨਹੀਂ ਪਤਾ। ਬੇਇਮਲੀ ਕੀ ਹੁੰਦਾ ਵਾ? ਤੇਰਾ ਸਤਿਆਨਾਸ਼ ਜਾਵੇ। ਆ ਬਿਮਾਰ ਖੋਤਾ ਕਿੱਥੋਂ ਲੈ ਆਇਆ ਵਾ? ਹਵੇਲੀ 'ਚ ਤਾਂ ਬੋ ਹੀ ਨਹੀਂ ਮੁੱਕਣ ਦੀ ਇਹਦੀ, ਤੇ ਮੇਰੇ ਕੋ ਨਹੀਂ ਉਹਦਾ ਗੰਦ ਸੰਭਿਆ ਜਾਣਾ, ਮੈਂ ਤੈਨੂੰ ਦੱਸ ਦਵਾਂ। ਲੈ ਜਾ ਇਹਨੂੰ ਕਿਤੇ ਛੱਡਿਆ। ਓਏ ਹੋਏ, ਓਏ ਆ ਬਿਮਾਰ ਸੀ, ਕਿਸੇ ਨੇ ਘਰੋਂ ਕੱਢਿਆ ਸੀ, ਇੱਥੇ ਵਾਰਾ ਫਿਰਨ ਡਿਆ ਸੀ, ਮੈਂ ਲਿਆ ਕੇ ਇੱਥੇ ਬੰਨ ਲਿਆ। ਜੇ ਤੂੰ ਇਹਨੂੰ ਘਰ 'ਚ ਰੱਖਣਾ ਹੀ ਨਾ, ਤੇ ਮੈਂ ਤੈਨੂੰ ਘਰੋਂ ਕੱਢ ਦੇਣਾ ਈ। ਜੇ ਤੂੰ ਵੀ ਨਹੀਂ ਨਾ ਜਾਣਾ, ਤੇ ਇਸ ਘਰ 'ਚੋਂ ਮੈਂ ਹੀ ਨਿਕਲ ਜਾਣਾ ਕਿਸੇ ਪਾਸੇ। ਉਹ ਭਲੀਏ, ਕਾਤੋਂ ਸੁਬਾਹ ਆਪਣਾ ਰੌਲਾ ਪਾ ਕੇ ਬਹਿ ਗਈ ਹੈ। ਉਹ ਇਹਦੀ 4 ਦਿਨ ਸੇਵਾ ਕਰ, ਇਹ ਠੀਕ ਹੋ ਜਾਊਗਾ। ਆਪਾਂ ਇੱਥੇ ਪੱਠੇ ਲਿਆਇਆ ਕਰਾਂਗੇ, ਤੈਨੂੰ ਹੀ ਫਾਇਦਾ ਵਾ ਇਹਦਾ। ਵੇ ਮੈਨੂੰ ਇਹਦਾ ਕੀ ਫਾਇਦਾ? ਮੈਂ ਇਹਦੇ ਨਾਲ ਗਿੱਧੇ ਪਾਉਣੇ ਜਾਂ ਇੰਨੇ ਮੈਨੂੰ ਅੰਤਰੇ ਨੇ ਲੋਰੀਆਂ ਸੁਣਾਉਣੀਆਂ? ਨਹੀਂ, ਇਹ ਤੇਰੇ ਦੁਪੱਟੇ ਰੰਗਾ ਲਿਆ ਕਰੂਗਾ। ਆਪਣੀ ਅੰਮੀ ਵਾਲੇ ਵੀ ਜਾਣਾ ਹੈ, ਤੈਨੂੰ ਨਾਲ ਲੈ ਗਈ। ਓਏ ਅੱਲਾ ਦੀ ਇਹ ਬੰਦੀ, ਇਹਨੂੰ ਠੀਕ ਕਰੇ ਤੇ ਆਪਾਂ ਪੱਠੇ ਲਿਆਇਆ ਕਰਾਂਗੇ। ਤੂੰ ਬੇਜ਼ਬਾਨ ਦੇ ਮਗਰ ਹੀ ਪੈ ਗਈ ਆ। ਉਹ ਮੈਂ ਇਹਦੀ ਹਕੀਮ ਆ, ਇਹਨੂੰ ਮੈਂ ਠੀਕ ਕਰਨਾ? ਮੇਰੇ ਕੋ ਨਹੀਂ ਹੁੰਦਾ ਕੁਛ ਵੀ, ਮੇਰੇ ਕੋ ਤਾਂ ਪਹਿਲੇ ਨਹੀਂ ਖਲਾਰੇ ਸਾਂਭੇ ਜਾਂਦੇ, ਉਤੋਂ ਹੋਰ ਲਿਆ ਕੇ ਅਜ਼ਾਬ ਮੇਰੇ ਸਿਰ ਬੰਨਤਾ। ਤੇਰੀ ਮਿਹਰਬਾਨੀ ਆ, ਇਹਨੂੰ ਬਾਹਰ ਬੰਨ ਲਾ। ਇਹਦੀ ਬੋ ਨਾਲ ਬਾਕੀ ਡੰਗਰ ਵੀ ਬਿਮਾਰ ਹੋ ਜਾਣੇ। ਰੱਬ ਦਾ ਵਾਸਤਾ ਹੀ ਮੇਰੀ ਗੱਲ ਮੰਨ ਲੈ। ਓਏ ਇੱਕ ਵਾਰੀ ਤੇਰੀ ਮੰਨੀ ਆ, ਆਪਣੇ ਮਾਪਿਓ ਤੋਂ ਪਰਾਂ ਹੋ ਗਿਆ ਵਾ, ਹੁਣ ਤੇਰੀ ਮੰਨ ਕੇ ਮੈਂ ਖੋਤਾ ਵੀ ਉੱਥੋਂ ਗਵਾ ਲਵਾਂ? ਮੈਂ ਵੀ ਤੇ ਤੇਰੀ ਖਾਤਰ ਮਾਪੇ ਛੱਡ ਕੇ ਬੈਠੀ ਆ। ਆਹੋ, ਛੱਡ ਕੇ ਬੈਠੀ 8 ਦਿਨ ਮਿਲਣ ਤੁਰ ਓਏ ਅਸਲਾਮ ਵਾਲੇਕੁਮ ਇਮਲੀ ਭਾਈ, ਕੀ ਹਾਲ ਆ? ਓਏ ਆਓ ਜੀ ਬਬਲੂ ਭਾਜੀ। ਉਹ ਹੋਰ ਫਿਰ ਬਬਲੂ ਭਰਾ ਕੀ ਹਾਲ ਆ? ਭਰਜਾਈਏ ਕੀ ਹਾਲ ਆ? ਠੀਕ ਆ ਵੀਰੇ, ਠੀਕ ਆ। ਬੱਲੇ ਵੀ ਭਰਜਾਈ ਬੜੀ ਅੱਜ ਹਰੀ ਮਿਰਚ ਬਣੀ ਫਿਰਦੀ। ਆ ਕਾਲੀ ਮਿਰਚ ਨਹੀਂ ਦਿਸਦੀ? ਮੈਨੂੰ ਮਿਲ ਆਣ ਕੇ ਡਾਇਰੈਕਟ ਭਰਜਾਈ ਨੂੰ ਮਿਲਣ ਲੱਗ ਪਿਆ। ਭਰਜਾਈ ਵੀ ਉੱਥੇ ਬੈਠੀ ਹੋ, ਕਿਹੜੀ ਉੱਥੇ ਸਾਈਵਾਲ ਬੈਠੀ ਆ ਕਿ ਉੱਥੇ ਫੋਨ ਕਰਕੇ ਕਹਿਣਾ ਓਏ ਇਮਲੀ ਮੈਨੂੰ ਪਤਾ ਲੱਗਾ ਤੂੰ ਖੋਤਾ ਲਿਆਂਦਾ ਵਾ। ਹੈ ਓਏ ਆ ਖੋਤਾ ਬੜਾ ਸਤਮਾਇਆ ਜਿਹਾ ਲਿਆਂਦਾ ਤੂੰ। ਓਏ ਅੱਲਾ ਜਨਤਾ 'ਚ ਕਰ ਕਰੇ ਸਾਡੇ ਚਾਚੇ ਤੇ ਤੇਰੇ ਪਿਓ ਦਾ। ਓਏ ਇਹ ਤੇ ਮੈਨੂੰ ਉਹਦੇ ਨਾਲੋਂ ਵੀ ਗਿਆ ਗੁਜ਼ਰਿਆ ਲੱਗਦਾ, ਬਿਮਾਰ ਲੱਗਦਾ ਵਾ। ਬਬਲੂ ਭਰਾਵਾ ਕੀ ਪੁੱਛਦਾ ਵਾ ਯਾਰ, ਅੱਲਾ ਜਨਤਾ 'ਚ ਕਰ ਦੇਵੇ ਸਾਡੇ ਤਾਏ ਨੂੰ ਤੇ ਤੇਰੇ ਪਿਓ ਨੂੰ। ਸਾਨੂੰ ਤਾਂ ਉਹਦਾ ਚਿਹਰਾ ਨਜ਼ਰ ਆਉਂਦਾ ਇਹਦੇ ਵਿੱਚੋਂ। ਉਹ ਤਾਂ ਲਿਆ ਕੇ ਮੈਂ ਇੱਥੇ ਬੰਨ ਦਿੱਤਾ ਵਾ। ਨਾਲੇ ਤੁਸੀਂ ਆਪਣੇ ਪਿਓ ਦੀ ਤਾਂ ਸੇਵਾ ਕਰ ਨਹੀਂ ਸਕੇ,
ਇਹਨੂੰ ਭੋਰਾ ਪੱਠੇ ਪਾਇਆ ਕਰਿਓ, ਉਹਦੀ ਰੂਹ ਨੂੰ ਸਕੂਨ ਪਹੁੰਚੂਗਾ। ਹਾਏ ਮੈਂ ਮਰ ਗਈ। ਉਹ ਮੈਨੂੰ ਦੱਸੋ ਚਾਚੇ ਸਹੁਰੇ ਦੀ ਸੇਵਾ ਕਰਨੀ ਹੈ ਕਿ ਸਹੁਰੇ ਦੀ ਕਰਨੀ ਹੈ? ਤੂੰ ਕਿਸੇ ਦੀ ਨਹੀਂ ਕਰਨੀ, ਤੂੰ ਆਪਣਿਆਂ ਦੀ ਨਹੀਂ ਕੀਤੀ, ਸਾਡੀ ਕਰਨੀ ਆ ਤੂੰ। ਭਾਬੀ ਜਿੱਦਾਂ ਦੀ ਸਿਹਤ ਆ ਤੂੰ ਆਪਣੀ ਸੇਵਾ ਕਰਾ ਪਹਿਲਾਂ। ਤੂੰ ਇਹਦੀ ਸੇਵਾ ਕਰ ਲੈ, ਮੈਨੂੰ ਤਰਸ ਆ ਰਿਹਾ ਵਾ ਉੱਤੇ। ਤੈਨੂੰ ਤਰਸ ਆਉਣਾ ਹੀ ਆ, ਚੰਗੀ ਲਾਦ ਨੂੰ ਵੱਡਿਆਂ ਦਾ ਤਰਸ ਆਉਂਦਾ ਹੀ ਹੁੰਦਾ। ਕਰ ਸੇਵਾ ਜੇ ਹੁਣ ਬੰਨੇ ਆਵਾਂ ਤੇ। ਓ ਯਾਰ ਭਾ ਬਬਲੂ 60-70 ਰੁਪਏ ਦਾ ਤੰਦਰੁਸਤ ਖੋਤਾ ਲੱਭਦਾ ਵਾ, ਤੇ ਇਹ 10,000 ਰੁਪਏ ਦਾ ਮੈਨੂੰ ਮਿਲ ਗਿਆ ਵਾ, ਫੇਕ ਇਹਨੂੰ ਠੀਕ ਕਰ ਲੈਣਾ ਆਪਾਂ। ਭਾ ਬਬਲੂ ਇਮਲੀ ਤੇ ਪਾਗਲ ਹੋ ਗਿਆ। 10,000 ਤੇ ਹਰਾਮ ਖਾਤੇ ਹੀ ਲਾਇਆ। ਉਹ ਸਹੀ ਕਹਿੰਦੇ ਆ ਨਾ ਭਾਬੀ, ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਆ। ਹਰਾਮ ਦੇ ਪੈਸੇ ਸੀ, ਹਰਾਮ ਦੇ ਰਾਹ ਲਾਤੇ। ਉਹ ਇਹੀ 10,000 ਭਰਜਾਈ ਤੇ ਲਾਉਂਦਾ, ਵੇਖ ਉਹਦਾ ਕਿੱਦਾਂ ਹਰਨ ਵਰਗਾ ਮੂੰਹ। ਉਹ ਇਹਨੂੰ ਕੋਈ ਖਵਾ ਪਿਆ ਦਾ ਤੰਦਰੁਸਤ ਕਰ ਸਾਡੀ ਭਰਜਾਈ ਨੂੰ, ਰੋਂਦਾ ਕਾਰੋਬਾਰ ਨੂੰ। ਬਹੁਤ ਅੱਛੇ ਵੀ, ਬੜਾ ਸਮਝਾਊ ਜਿਹਾ ਮੂੰਹ ਆ ਤੇਰਾ। ਤੂੰ ਆਣ ਕੇ ਲੈਦਾ ਡਾਇਰੈਕਸ਼ਨ ਦੇਣ ਲੱਗ ਪਿਆ, ਉਹ ਘੱਟ ਬਕਵਾਸ ਕਰਨ ਡਈ ਸੀ ਅੱਗੇ। ਭਾ ਬਬਲੂ ਤੂੰ ਮੇਰੀ ਗੱਲ ਸੁਣ, ਮੈਂ ਤੇ ਇਹਨੂੰ ਸਵੇਰ ਦੀ ਸਮਝਾ ਥੱਕ ਗਈ ਆ। ਤੂੰ ਇਹਨੂੰ ਕੁਛ ਸਮਝਾਏ ਦੇ ਅਕਲ ਦੇ ਖਾਨੇ 'ਚ ਪਾ। ਪੂਰੇ ਘਰ 'ਚ ਬੋ ਕੀਤੀ ਹੋਈ ਆ ਕਿਤੇ ਬਾਹਰ ਛੱਡ ਆਵੇ ਖੋਤੇ ਨੂੰ। ਮੈਨੂੰ ਤੇ ਭਰਜਾਈਏ ਤੇਰੀ ਸਮਝ ਨਹੀਂ ਆਉਂਦੀ ਵੀ ਇਹਦੇ ਨਾਲ ਵੀ ਜ਼ਿਆਦੀ ਬਹੂ ਆ ਖੋਤੇ ਦੀ। ਮੈਂ ਵੀ ਤੇ ਬੈਠਾ ਹੀ ਆ ਇੱਥੇ। ਉਹ ਮੇਰੀ ਉਹਦੇ ਰਚ ਗਈ ਆ ਦਿਮਾਗ 'ਚ, ਉਹਦੀ ਨਹੀਂ ਰਚਣ ਡਈ। ਆ ਮੇਰੀ ਗੱਲ ਸੁਣੋ, ਲੜਾਈ ਮੁਕਾਓ ਤੁਸੀਂ ਏਦਾਂ ਕਰੋ, 10,000 ਦਾ ਲਿਆਂਦਾ ਨਾ, ਤੁਸੀਂ 11,000 ਮੇਰੇ ਕੋਲੋਂ ਲਵੋ, ਰੁਪਈਆ 1000 ਕਮਾਵੋ ਤੇ ਖੋਤਾ ਮੇਰੇ ਹੱਥ ਫੜਾਵੋ। ਲਿਆ ਭਾ ਬਬਲੂ ਤਲੀ ਤੇ ਰੱਖ ਮੇਰੇ 11,000 ਤੇ ਖੋਤਾ ਖੋਲ ਤੇ ਲੈ ਜਾ ਤੂੰ। ਉਹ ਜੀ ਉਹ ਬੰਦਿਆਂ ਵਾਲੀ ਗੱਲ ਕੀਤੀ ਤੂੰ, ਬੰਦਾ ਮੈਂ ਵਾਂ, 11 ਤੈਨੂੰ ਕਾਹਤੋਂ ਫੜਾਵੇ? ਲਿਆਓ ਭਾਜੀ, ਦਿਓ ਪੈਸੇ ਤੁਸੀਂ। ਆ ਲੈ ਵੀ ਭਰਾਵਾ, ਰੁਪਈਆ 11,000 ਹੀ ਸੀਗਾ। ਓਕੇ, ਉਹ ਖੋਤਾ ਖੋਲ। ਲੈ ਜਾ ਤੇਰਾ ਹੀ ਆ, ਲੈ ਜਾ, ਇੰਜੋਏ ਕਰ, ਇਹਦੇ ਨਾਲ ਗੱਲਾਂ ਬਾਤਾਂ ਕਰ। ਇਹਨੂੰ ਸਾਡਾ ਤਾਇਆ ਸਮਝ, ਜਵਾਨਾ ਮੌਜਾਂ ਲੈ ਇਹਦੇ ਨਾਲ। ਸ਼ੁਕਰ ਹੈ ਮੇਰੇ ਮੌਲਾ, ਮੇਰੇ ਘਰੋਂ ਤੇ ਬੋ ਮੁੱਕਣ ਲੱਗੀ ਆ। ਲੈ ਜਾ ਭਾਈ। ਅੱਛਾ, ਕਬੂਤਰ ਤੇ ਖੋਤਾ ਬਾਰ-ਬਾਰ ਉੱਥੇ ਹੀ ਆ ਜਾਂਦਾ ਜਿੱਥੋਂ ਲੈ ਕੇ ਜਾਈਏ, ਵਾਪਸ ਕਰ ਦਵੀਂ। 11,000 ਭਰਿਆ ਵਾ, ਖੋਤਾ ਨਹੀਂ ਆਉਂਦਾ ਹੁੰਦਾ, ਅਗਲੇ ਮਾਲਕ ਕੋ ਨਿਕਲ ਜਾਂਦਾ ਵਾ। ਕਿਸੇ ਪੁੱਠੀ ਮਿਸਾਲ ਦੇ ਕੇ ਗਿਆ ਵਾ। ਜਾਨ ਛੱਡਣ ਦੇ ਇਹਨੂੰ। ਲੈ ਵੀ ਭਲੀਏ, ਆ ਫੜ 11,000 ਰੁਪਇਆ, ਤੂੰ ਤਾਂ ਐਵੇਂ ਤੱਤੀ ਹੋਈ ਜਾਣ ਡਈ ਸੀ। ਇਹ ਖੋਤਾ ਜਿਹੜਾ ਮੈਨੂੰ ਰੂੜੀ ਤੋਂ ਲੱਭਾ ਵਾ, ਮੈਂ ਕਿਹੜਾ ਮੁੱਲ ਲਿਆਂਦਾ ਵਾ। ਮੁਫਤ ਦੇ ਵਿੱਚ 11,000 ਰੁਪਏ ਦੀ ਦਿਹਾੜੀ ਲੱਗ ਗਈ ਆ। ਮੌਜਾਂ ਮਾਰ, ਭਾਵੇਂ 11,000 ਤੂੰ ਘਰ ਖਰਚ ਲਾ, ਭਾਵੇਂ ਆਪਣੇ ਮਾਂ ਪਿਓ ਵੱਲ ਨਿਕਲ ਜਾ। ਮੈਂ ਐਵੇਂ ਕਮਲੀ ਹੋਈ ਫਿਰਦੀ ਸੀ। ਲੈ ਤੂੰ ਪਾਗਲੇ, ਮੈਨੂੰ ਸਮਝੀ ਨਹੀਂ ਹੈਗੀ ਹਾਲੇ ਤੱਕ। ਇਹ ਜਾਨਵਰ 11,000 ਦੀ ਦਿਹਾੜੀ ਲੱਗ ਗਈ ਆ। ਬਾਲਣ ਐਤਕੀ ਮੁੰਡਿਆਂ ਨੇ ਵਾਹਵਾ ਹੀ ਘਰ ਸਿੱਟਿਆ। ਇਹ ਸੁੱਕਣਾ ਨਾ ਤੇ ਫੇਰ ਅਸਲਾਮ ਅਲੈਕੁਮ ਭਾਈ ਇਮਲੀ। ਓਏ ਆਓ ਜੀ ਬਬਲੂ ਭਾਜੀ, ਕੀ ਹਾਲ ਆ? ਉਹ ਹਾਲ ਤੇ ਕੀ ਪੁੱਛਦਾ ਯਾਰ, ਹਾਲ ਤੇ ਮੇਰੇ ਠੀਕ ਆ, ਲੇਕਿਨ ਇਹ ਤੂੰ ਮੇਰੇ ਨਾਲ ਕਿਹੜੀ ਹਰਕਤ ਕੀਤੀ ਹੈ? ਉਹ ਖੋਤਾ ਕਿਦਾਂ ਦਾ ਦੇਤਾ, ਉਹ ਮੈਂ ਘਰ ਖੜਿਆ ਵਾ, ਉਹ ਕਿੱਲੇ ਤੇ ਬੰਨਿਆ ਵਾ, ਉਹਨੇ ਤਾਂ ਰਾਤ ਵੀ ਨਹੀਂ ਕੱਢੀ, ਸਿੱਧਾ ਹੋ ਗਿਆ। ਉਹ ਮੈਂ ਜਦੋਂ ਸਵੇਰੇ ਵੇਖਿਆ ਤੇ ਇੰਜ ਹੋਇਆ, ਮੈਂ ਕਿਹਾ ਅੰਗੜਾਈ ਲੈਣ ਦਿਆ, ਲੇਕਿਨ ਇਹ ਕਿਹੜੀ ਅੰਗੜਾਈ ਆ ਜਿਹੜੀ ਪੌਣੇ ਘੰਟੇ ਦੀ ਆ? ਉਹ ਭਾਈ ਮਰ ਗਿਆ ਹੀ ਉਹ ਖੋਤਾ। ਦੇਖ ਲਾ ਫੇ ਯਾਰ, ਤੇਰੇ ਸਾਹਮਣੇ, ਤੇਰੇ ਘਰ ਜਾ ਕੇ ਇੰਜ ਹੋਇਆ ਵਾ, ਮੇਰੇ ਘਰ ਤੇ ਇੰਜ ਕਰਕੇ ਖੜਾ ਸੀ। ਇੰਜ ਕਰਕੇ ਖੜਾ ਸੀ, ਮੇਰਾ 11,000 ਤੇ ਮਿੱਟੀ ਹੋ ਗਿਆ ਨਾ ਯਾਰ। ਓ ਯਾਰ ਬਬਲੂ ਭਾਈ, ਇਹ ਚ ਗੁੱਸਾ ਕਰਨ ਦੀ ਕਿਹੜੀ ਗੱਲ ਆ? ਤੇਰੇ ਸਾਹਮਣੇ ਹੀ ਬਿਮਾਰ ਤਾਂ ਖੋਤਾ ਹੈਗਾ ਸੀ, ਨਾਲੇ ਇਹਦਾ ਕਿਹੜਾ ਕੋਈ ਕਾਪੀ ਲੈਟਰ ਹੁੰਦਾ ਵੀ ਮੈਂ ਤੈਨੂੰ ਨਾਲ ਗਾਰੰਟੀ ਵੀ ਦਿੰਦਾ ਫਿਰਦਾ? ਜਾਨਵਰ ਸੀ, ਮਰ ਗਿਆ। ਉਹ ਚਲੋ ਇਹ ਤੇ ਮੰਨੇ ਵੀ ਇਹ ਅੱਲਾ ਦਾ ਹੁਕਮ ਹੁੰਦਾ, ਕਿੰਨੇ ਮਰਨਾ ਕਿੰਨੇ ਜੀਣਾ। ਉਹ ਲੇਕਿਨ ਮੇਰਾ ਪੈਸਾ ਤੇ ਜ਼ਾਇਆ ਹੋ ਗਿਆ ਨਾ। ਓ ਯਾਰ ਮੇਰੇ ਤੇ 11,000 ਨੂੰ ਉੱਲੀ ਲੱਗ ਗਈ ਨਾ। ਹੌਲੀ ਤੂੰ ਬਿਲਕੁਲ ਠੀਕ ਕਹਿਣ ਡਿਆ ਵਾ, ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਹੀ ਹੁੰਦੀ ਆ, ਲੇਕਿਨ ਮੈਂ ਕਿਹੜਾ ਤੈਨੂੰ ਜ਼ਬਰਦਸਤੀ ਦਿੱਤਾ ਵਾ? ਤੇਰੇ ਸਾਹਮਣੇ ਤਾਂ ਹੈਗਾ ਸੀ ਬਿਮਾਰ ਖੋਤਾ। ਤੂੰ ਫਿਕਰ ਨਾ ਕਰ, ਤੈਨੂੰ ਮੈਂ ਰੁਪਈਆ 5,000 ਦੇ ਦੂੰਗਾ। 6,000 ਰੁਪਏ ਦਾ ਤੂੰ ਘਾਟਾ ਖਾ ਲਾ, 5,000 ਦਾ ਮੈਂ ਖਾ ਲੈਣਾ। ਮੈਂ ਵੀ ਤਾਂ ਕਿਤੋਂ ਲਿਆਂਦਾ ਹੀ ਸੀ ਨਾ, ਦੇਖ ਮੈਂ ਨਹੀਂ ਖਾਣ ਡਿਆ। ਓਏ ਇਮਲੀ ਭਾਈਆ, ਤੇਰੀ ਮਿਹਰਬਾਨੀ, ਇਨਸਾਫ ਤੂੰ ਬਿਲਕੁਲ ਸਹੀ ਕੀਤਾ ਵਾ ਕਿ ਚੱਲ ਮੈਂ 6,000 ਘਾਟਾ ਖਾ ਲੈਣਾ, 5,000 ਤੂੰ ਖਾ ਲਾ। ਲੇਕਿਨ ਭਾਈ ਮੇਰੀ ਇੱਕ ਗੱਲ ਸੁਣ ਲਾ, ਹਾਂ। ਉਹਦੀ ਲਾਸ਼ ਜਿਹੜੀ ਤੂੰ ਮੈਨੂੰ ਦੇਣੀ ਆ, ਮੈਂ ਆਪੇ ਕਿਤੇ ਛੱਡ ਕੇ ਆਉਂਗਾ। ਹੈਂ? ਹਾਂ, ਕੀ ਹੋਇਆ? ਲਾਸ਼ ਤੈਨੂੰ ਦੇਣੀ ਤੇ ਤੂੰ ਲੈ ਲੈ ਮੇਰੇ ਵੱਲੋਂ, ਮੈਂ ਲਾਸ਼ ਬੀਜਣੀ ਆ, ਆਹੋ ਤੇ ਤੇ ਨਵਾਂ ਤੂੰ ਖੋਤਾ ਹੋ ਕੇ ਪੈਣਾ। ਤੂੰ ਉੱਥੇ ਪਹੁੰਚ, ਮੈਂ ਬੰਨ ਕੇ ਲੈ ਕੇ ਨਾ ਤੇ ਜਿਹੜੀ ਲੈ ਕੇ ਆਉਣਾ ਮੈਂ, ਫਿਰ ਮੈਂ ਆਪੇ ਲੈ ਜਾਵਾਂਗਾ। ਤੇ ਆ ਜਾਵੀਂ ਧਿਆਨ ਨਾਲ, ਹੁਣ ਇਥੋਂ ਬਾਲਣ ਛੱਡ ਕੇ ਕੋਈ ਹੋਰ ਕੰਮ ਦੇ ਆਰੇ ਨਾ ਲੱਗ ਜਾਵੀਂ। ਨਹੀਂ, ਮੈਂ ਆਹੀ ਆ ਕੰਮ ਮੇਰਾ। ਆਹ ਤੇਰੀ ਮਿਹਰਬਾਨੀ ਆ। ਦੱਸ ਯਾਰ, 5,000 ਰੁਪਇਆ ਫੇਰ ਇਹਨੂੰ ਦੇਣਾ ਪੈਣਾ ਵਾਪਸ। ਓਏ ਲੱਕ ਦਾ ਜੱਬ ਨਿਕਲਿਆ ਇਹਨੂੰ ਧੂ ਕੇ। ਮੈਂ ਵੀ ਖੋਰੀ ਸਮੇਤ ਹੀ ਬੰਨਤਾ, ਆਪ ਹੀ ਕਰਦਾ ਰਵੇ ਜੋ ਕਰਨਾ। ਕਹਿੰਦਾ ਤੇ ਸੀ ਮੈਂ ਬਾਲਣ ਬੰਨ ਕੇ ਤੇ ਫੌਰੀ ਆਉਣਾ, ਪਤਾ ਨਹੀਂ ਹਜੇ ਤੱਕ ਬਾਲਣ ਹੀ ਨਹੀਂ ਸਮਝ ਆਇਆ ਇਹਦਾ। ਬਬਲੂ ਓਏ, ਓਏ ਆ ਜਾ ਯਾਰ, ਆ ਜਾ ਭਾਈਆ। ਉਹ ਮੈਂ ਤੈਨੂੰ ਇਧਰੋਂ ਵੇਖਣ ਦਿਆਂ, ਤੂੰ ਇਧਰੋਂ ਤੁਰਿਆ ਆਉਣਾ। ਉਹ ਮੈਂ ਇਧਰੋਂ ਵਿੱਚੋਂ ਦੀ ਆਇਆ ਵਾਂ, ਮੈਂ ਕਿਹਾ ਤੇਰੇ ਸੜਕਲ ਦੀ ਘੱਟਾ ਬਹੁਤ ਆ। ਲੇਕਿਨ ਹੁਣ ਵਿੱਚੋਂ ਵਿੱਚ ਨਾ ਹੋਵੀਂ, ਹੁਣ ਬਾਹਰੋਂ ਦੀ ਹੋਵੀਂ। ਓਏ ਵੇਖ ਤਾਂ ਸਹੀ, ਚੱਲ ਯਾਰ। ਉਹ ਜਿਹਦੇ ਨਾਲ ਬਿਜ਼ਨਸ ਕਰੀਏ ਉਹਦੇ ਕੋਲ ਨਫ਼ਰਤ ਨਹੀਂ ਖਾਈਦੀ ਹੁੰਦੀ। ਮੈਂ ਬੜਾ ਇਹਦੇ ਚਮੜੇ ਦੇ ਢੋਲ ਬਣਵਾਉਣੇ। ਲੈ ਜਾ ਯਾਰ, ਤੇਰੀ ਮਿਹਰਬਾਨੀ। ਮੈਂ ਲੈ ਜਾਣਾ। ਉਹ ਭਾਈ ਤੋਰ ਕਿੱਧਰ, ਰੁਪਈਆ 5,000 ਤੇ ਦੇ ਪਹਿਲੋਂ। ਯਾਰ ਬਬਲੂ ਕਾਤੋਂ ਬੇਤਬਾਰਾ ਹੋ ਗਿਆ ਵਾ? ਕੀ ਹੋਇਆ? ਘਰੋਂ ਆਣ ਕੇ ਲੈ ਜੀ 5,000 ਰੁਪਈਆ।
ਘਰੋਂ 5000 ਰੁਪਇਆ ਲੈ ਜੀ। ਆਹੋ ਹੋਰ ਅਗਰ ਤੂੰ ਮੈਨੂੰ ਘਰ ਆਏ ਨੂੰ ਪੈਸੇ ਨਾ ਦਿੱਤੇ ਤੇ ਮੈਂ ਤੇਰੀ ਉੱਥੇ ਲਾਹ ਪਾ ਕਰ ਦੇਣੀ ਆ, ਫੇਰ ਨਾ ਆਖੀ। ਯਾਰ ਬਬਲੂ ਇਹ ਮੈਂ ਨਹੀਂ ਮਾਰਿਆ, ਇਹ ਰੱਬ ਵੱਲੋਂ ਆਇਆ ਤੇ ਮਰਿਆ ਵਾ ਇਹ। ਉਹ ਜਿੱਦਾਂ ਵੀ ਆਇਆ ਸਾਡੇ ਪੈਸੇ ਤੇ ਮਿੱਟੀ ਕਰ ਗਿਆ ਨਾ, ਜਾਣ ਲੱਗਾ ਆ ਲੈ ਜਾ ਇਹਨੂੰ। ਉਹ ਲੈ ਜਾਣਾ ਵਾ ਇਹ, ਸ਼ਰਾਫਤ ਦਾ ਜ਼ਮਾਨਾ ਨਹੀਂ ਰਿਹਾ ਹੈਗਾ। ਆ ਤੈਨੂੰ ਮਰੇ ਖੋਤੇ ਦਾ ਮੈਂ 5000 ਰੁਪਇਆ ਦੇਣ ਡਿਆ ਵਾ। ਤੇ ਮੈਂ ਵੀ ਮਰੇ ਜੇ ਦਾ ਹੀ 11 ਦਿੱਤਾ ਸੀ ਤੈਨੂੰ। ਦਿੱਤਾ ਸੀ ਸਹੀ ਮਰਿਆ, ਮੇਰੇ ਘਰ ਆ ਗਏ ਹੋ। ਤੂੰ ਜੁਮੇ ਨੂੰ ਆਈ, ਜੁਮੇ ਨੂੰ ਆਣ ਕੇ ਲੈ ਜੀ 5000 ਰੁਪਇਆ। ਇਹ ਮਿਲ ਜਾਵੇ, ਇਹ ਨਾ ਹੋਵੇ ਫੇਰ ਤੂੰ ਮੈਨੂੰ ਭਰਜਾਈ ਦੇ ਕੋਲ ਭਾ ਕੇ ਤੇ ਵਾਪਸ ਘੱਲ ਦਵੇਂ। ਉਹ ਨਹੀਂ ਪਾ ਕੇ ਵਾਪਸ ਕਰ ਦੇ, ਚੱਲ ਬਈ। ਆ ਜੋ ਹੋਣਾ ਸੀ ਭਾਇਆ ਨੂੰ ਉਹ ਤਾਂ ਗਿਆ ਹੋ। ਹੁਣ ਆਏ ਆ ਇਹਦੇ ਕੋਲ ਤੇ ਪੁੱਛ ਲੈਂਦੇ ਆ ਇਹਨੂੰ। ਇਹ ਪੱਕੀ ਗੱਲ ਹੈ, ਖੋਤਾ ਇਹੀ ਲੈ ਕੇ ਆਇਆ ਸੀ। ਹਾਂਜੀ, ਮੈਂ ਆਪ ਦਿੱਤਾ ਸੀਗਾ। ਦਿੱਤਾ ਤੂੰ ਆਪ ਦਿੱਤਾ ਸੀ? ਹਾਂਜੀ। ਲੱਗ ਜਾਂਦਾ ਪਤਾ ਹੈਗਾ। अस्सलाम वालेकुम। ਸਲਾਮ ਸਲੂਮ ਹੋਇਆ ਵਾ। अस्सलाम वालेकुम। ਤੈਨੂੰ ਕੋਈ ਸ਼ਰਮੋ ਹਯਾ, ਕੋਈ ਗੈਰਤ ਆਈ ਆ? ਤੂੰ ਮੇਰੇ ਡੇਰੇ ਕੋਲੋਂ ਹੀ ਖੋਤਾ ਲੈ ਕੇ ਆਇਆ। ਮੈਂ ਤੈਨੂੰ ਕਿਹਾ ਸੀ ਇਹ ਰੂੜੀ ਤੇ ਜਾ ਕੇ ਛੱਡ ਦਵੀਂ, ਹੈ ਬਿਮਾਰ ਆ ਤੂੰ। ਰਾਤ ਦੇ ਹਨੇਰੇ ਦੇ ਵਿੱਚ ਉਹੀ ਖੋਤਾ ਤੂੰ ਆਪਣੇ ਘਰ ਲਿਆ ਆ। ਬਈ ਇੱਥੇ ਦੱਸ ਮੈਨੂੰ। ਉਹ ਬਈ ਇਹਦੇ ਨਾਲ ਵੈਸੇ ਗੱਲ ਕਰਨੇ ਇਧਰ ਆ। ਖੋਤਾ ਕਿੱਥੇ? ਓਏ ਖੋਤਾ ਕਿੱਥੇ ਆ? ਉਹ ਭਾਜੀ ਤੁਸੀਂ ਤਾਂ ਸਾਰੇ ਮੇਰੇ ਗਲ ਪੈਣ ਡਏ ਆ, ਯਕੀਨ ਮੰਨੋ। ਜਦੋਂ ਇਹਨੇ ਭਰਾ ਨੇ ਮੈਨੂੰ ਖੋਤਾ ਦਿੱਤਾ ਨਾ, ਮੈਂ ਰੂੜੀ ਤੇ ਛੱਡਣ ਗਿਆ ਖੋਤਾ, ਤੇ ਠੰਡ ਹੀ ਬੜੀ ਸੀ। ਠੰਡ ਵਾਲੇ ਜਦੋਂ ਮੈਨੂੰ ਵੀ ਠੰਡ ਲੱਗੀ, ਮੈਂ ਖੋਤੇ ਵਾਲ ਦੇਖ ਕੇ ਨਾ ਮੈਨੂੰ ਤਰਸ ਬੜਾ ਆਇਆ ਵੀਰੇ। ਉਹ ਮੈਂ ਫਿਰ ਇੱਥੇ ਲਿਆ ਕੇ ਬੰਨ ਦਿੱਤਾ। ਹਾਲਾਂਕਿ ਤੁਸੀਂ ਯਕੀਨ ਮੰਨੋ, ਤੁਸੀਂ ਭਰਾ ਲੱਗਦੇ ਹੋ। ਤੁਹਾਡੀ ਭਰਜਾਈ ਨੇ ਕਿਲੋ ਦੁੱਧ, ਅੱਧਾ ਕਿਲੋ ਘਿਓ, ਇੰਜ ਫੈਟ ਫੂਡ ਕੇ ਚੰਗੀ ਤਰ੍ਹਾਂ ਖੋਤੇ ਨੂੰ ਅਸੀਂ ਆਪ ਆਪਣੇ ਹੱਥੀਂ ਪਿਆਇਆ ਭਾਜੀ, ਤੇ ਖੋਤੇ ਨੂੰ ਬੜਾ ਸਕੂਨ ਹੋ ਗਿਆ। ਖੋਤੇ ਨੂੰ ਸਕੂਨ ਹੋ ਗਿਆ, ਪਰ ਸਾਨੂੰ ਜਿਹੜਾ ਹੁਣ ਸਕੂਨ ਹੋਣਾ ਨਾ, ਉਹ ਤੈਨੂੰ ਦੇਣ ਲੱਗਿਆ ਉਹਦਾ ਵੀ ਅੱਲਾ ਹੀ ਜਾਣਦਾ। ਭਾਜੀ। ਉਹ ਲੋਕੀ ਪਿੰਡਾਂ 'ਚੋਂ ਕੋਈ ਹੋਰ ਚੀਜ਼ਾਂ ਚੁੱਕਦੇ ਨੇ, ਕਿਸ ਦੇ ਬਰਤਨ ਚੁੱਕ ਲੈ, ਕਿਸੇ ਦਾ ਕੱਪੜਾ ਚੁੱਕ ਲੈ। ਉਹ ਤੂੰ ਖੋਤਾ ਸਾਡੇ ਚੁੱਕ ਲਿਆ ਉਹ ਭਾਜੀ ਨਹੀਂ ਖੋਤਾ ਚੁੱਕਿਆ, ਅਸੀਂ ਤਾਂ ਆਪ ਨੂੰ ਦੇਸੀ ਘਿਓ ਖਵਾਇਆ ਵਾ, ਦੁੱਧ ਪਿਆਇਆ, ਬੜੇ ਸਕੂਨ ਦੇ ਵਿੱਚ ਇੰਜ ਕਰਕੇ ਉਹ ਲੰਮੇ ਪੈ ਗਿਆ ਵਾ। ਅਸੀਂ ਵੀ ਦੋਵੇਂ ਜੀ ਟਿਕ ਗਏ, ਅਸੀਂ ਕਹੋ ਸਕੂਨ ਚ ਹੋ ਗਿਆ ਹੁਣ। ਉਹ ਤੂੰ ਮੈਨੂੰ ਉਹ ਜਦੋਂ ਸਵੇਰ ਸੁੱਤੇ ਉੱਠੇ ਸੀ, ਦੇਖਿਆ ਖੋਤਾ ਇੰਜ ਕਰਕੇ ਵਿਹੜੇ ਦੇ ਵਿੱਚ ਲੰਮੇ ਪਿਆ ਹੋਇਆ। ਭਾਜੀ ਸਾਡਾ ਤਾਂ ਆਪਣਾ ਬੜਾ ਨੁਕਸਾਨ ਹੋ ਗਿਆ। ਉਹ ਤੇਰਾ ਨੁਕਸਾਨ ਜਿਹੜਾ ਹੋਇਆ, ਤੈਨੂੰ ਮੈਂ ਆਇਆ ਕਿਹਾ ਸੀਗਾ ਘਰ ਆਪਣੇ ਲੈ ਕੇ ਆਉਣਾ ਵਾ। ਉਹ ਕੋਇਆ ਨਿੱਕਿਆ ਦੇਸੀ ਘਿਓ ਤੂੰ ਉਹਨੂੰ ਪਾਇਆ, ਸਾਰਾ ਕੁਝ ਤੂੰ ਆਇਆ। ਓਏ ਆਪ ਤੋਂ ਦਿਨ ਬ ਦਿਨ ਰੋਟੀ ਨਹੀਂ ਲੱਭਦੀ ਤੇ ਉਹਨੂੰ ਤੁਸੀਂ ਦੇਸੀ ਘਿਓ ਕਿੱਥੋਂ ਪਾਤਾ? ਮੈਨੂੰ ਗੱਲਾਂ ਨਾ ਸੁਣਾ ਪਾਉਂਦੀਆਂ, ਸਹੀ ਤਰ੍ਹਾਂ ਦੱਸ ਖੋਤਾ ਕਿੱਥੇ ਹੈ? ਉਹ ਭਾਜੀ ਮੈਂ ਸਹੀ ਦੱਸਣ ਡਿਆ ਵਾ, ਅਸੀਂ ਰਾਤੀ ਦੁੱਧ ਘਿਓ ਦੇਸੀ ਉਹਨੂੰ ਦਿੱਤਾ ਵਾ। ਜੋ ਸਵੇਰ ਉੱਠ ਕੇ ਦੇਖਿਆ ਤੇ ਖੋਤਾ ਤਾਂ ਤੇ ਮਰ ਗਿਆ ਸੀ ਭਾਜੀ। ਸਾਡਾ ਖੋਤਾ ਮਰ ਗਿਆ ਏ। ਭਾਜੀ ਮਰ ਗਿਆ। ਉਹ ਛੋਟਾ ਜਿਹਾ ਲੈ ਗਿਆ ਸੀ, ਪਾਲਿਆ ਸੀਗਾ। ਉਹ ਮੇਰੇ ਅੱਬੇ ਨੇ ਉਹਨੂੰ ਫਾਂਸੀ ਟੀਕੇ ਲਵਾਏ, ਉਹਨੂੰ ਪੋਲੀਓ ਦੇ ਕਤਰੇ ਵੀ ਪੜਾਏ। ਉਹ ਮਰ ਗਿਆ। ਉਹ ਜਾਣ ਲੱਗਾ, ਤੂੰ ਤੁਹਾਨੂੰ ਮੂੰਹ ਵੀ ਨਹੀਂ ਉਹਦਾ ਦਿਖਾਇਆ। ਉਹ ਮੂੰਹ ਕਿਸੇ ਹੋਰ ਖੋਤੇ ਦਾ ਦੇਖ ਲਓ, ਇੱਕੋ ਜਿਹੇ ਹੁੰਦੇ ਇਹਨਾਂ ਦੇ। ਓ ਯਾਰ ਅਸੀਂ ਉਹਨੂੰ ਜਵਾਨ ਕੀਤਾ, ਉਹਨੂੰ ਅਸੀਂ ਕਿੱਥਾਂ ਲੱਭਾਂਗੇ? ਉਹ ਜਾਂਦੀ ਵਾਰੀ ਸਾਨੂੰ ਉਹਦਾ ਮੂੰਹ ਹੀ ਦਿਖਾ ਦਿੰਦਾ। ਉਹ ਡੌਨ ਭਰਾਵਾ ਸਬਰ ਕਰ। ਅੱਲਾ ਦੇ ਕੰਮਾਂ 'ਚ ਕੌਣ ਦਖਲ ਦੇ ਸਕਦਾ ਵਾ ਯਾਰ। ਸਬਰ ਤਾਂ ਜਿਹੜਾ ਆ ਹੀ ਜਾਂਦਾ ਵਾ। ਬੇਬੀ ਹੌਸਲਾ ਕਰ ਮੇਰੇ ਭਰਾਵਾ, ਹੌਸਲਾ ਕਰ। ਓਏ ਇਮਲੀ ਅਸੀਂ ਕੀ ਕਰੀਏ? ਆ ਕਿਸੇ ਨੂੰ ਧਾਰ ਦਿੱਤਾ ਤੇ ਮੈਂ ਭੁੱਲ ਸਕਦਾ, ਪਰ ਆਪਣਾ ਖੋਤਾ ਨਹੀਂ ਭੁੱਲ ਸਕਦਾ। ਓਏ ਜਾਂਦੀ ਵਾਰੀ ਤੂੰ ਮੈਨੂੰ ਖੋਤੇ ਦਾ ਮੂੰਹ ਵੀ ਨਹੀਂ ਦਿਖਾਇਆ, ਉਹਦੀ ਜਗ੍ਹਾ ਮੈਂ ਤੇਰਾ ਵੇਖ ਲੈਣਾ। ਓਏ ਜੇ ਖੋਤਾ ਸਾਡੇ ਨਾਲ ਮਰਦਾ, ਮੈਂ ਉਹਨੂੰ ਆਪ ਨੂੰ ਆਉਂਦਾ। ਓਏ ਟੋਇਆ ਕੱਢ ਕੇ ਮੈਂ ਉਹਨੂੰ ਆਪ ਦਬਦਾ। ਓਏ ਡੋਲ ਆ ਜਾ, ਮਰਨ ਵਾਲਾ ਮਰ ਗਿਆ, ਉਹਦੇ ਨਾਲ ਲੜ ਕੇ ਕੀ ਕਰਾਂਗੇ? ਆ ਜਾ ਚੱਲੀਏ। ਉਹ ਲਾਲਾ ਹੁਣ ਸਬਰ ਹੀ ਰਹਿ ਗਿਆ। ਅੱਲਾ ਭਾਈ ਤੈਨੂੰ ਸਬਰ ਦੇਵੇ। ਚਲੋ ਸ਼ਾਬਾਸ਼। ਅੱਲਾ ਤੈਨੂੰ ਸਬਰ ਦੇਵੇ। ਉਹ ਜਾਓ ਦਫਾ ਹੋ ਜਾਓ, ਨੈਸ਼ ਹੋ ਜਿਓ। ਕੀ ਆਣ ਕੇ ਰੋਣ ਸਿਆਪਾ ਪਾਤਾ ਵਾ। ਤੁਹਾਨੂੰ ਕੀ ਪਤਾ ਮੈਂ ਤੁਹਾਡੇ ਖੋਤੇ ਨਾਲ ਕੀਤਾ ਕੀ? ਰੋਂਦੇ ਜੇ। ਓਏ ਇਮਲੀ ਭਾਈਆ, ਓਏ ਇਮਲੀ, ਉਹ ਕਿਉਂ ਬਈ? ਉਹ ਤੂੰ ਮੈਨੂੰ ਕਿਹਾ ਸੀ ਕਿ ਦੂਜੇ ਦਿਨ 5000 ਤੇਰੇ ਘਰ ਪਹੁੰਚ ਜਾਊਗਾ। ਓਏ ਅੱਜ ਜਮੇ ਦਾ ਵੀ ਤਵਾਰ ਹੋ ਗਿਆ ਵਾ। ਉਹ ਪੈਸੇ ਕਿਉਂ ਨਹੀਂ ਪਹੁੰਚਾਏ ਹੈਗੇ? ਮਾਲ ਤੇ ਉਸੇ ਵੇਲੇ ਲੈ ਕੇ ਆ ਗਿਆ ਕਿ ਤੈਨੂੰ ਘਾਟਾ ਪੈ ਗਿਆ, ਮੈਨੂੰ ਘਾਟਾ ਪੈ ਗਿਆ। ਅੱਲਾ ਦੇ ਕੰਮਾਂ 'ਚ ਕਿੰਨੇ ਬੋਲਣਾ? ਉਹ ਪੈਸੇ ਕਿੱਦਾਂ ਹੀ ਹੋਏ? ਉਹ ਮਾਲ ਕਿਹੜਾ ਤੂੰ ਨਿਸ਼ਾਨ ਟਰਾਲਾ ਦੇ ਦਿੱਤਾ ਮੈਨੂੰ, ਪੈਸੇ ਦੇ ਦਿੰਨੇ ਤੈਨੂੰ। ਮੈਂ ਤੇਰੀਆਂ ਨਾ ਧਰਾਂਕਾਂ 'ਚ ਮਿੱਠਾ ਡੰਡਾ ਮਾਰਦਾ ਤੇ ਸਾਰੀ ਉਮਰ ਤੇਰਾ ਨਾ ਮੱਖੀਆਂ ਦੇ ਖਹਿੜਾ ਨਹੀਂ ਛੱਡਣਾ। ਉਹ ਭਾਈਆ ਮੈਨੂੰ ਪਤਾ ਵਾ ਤੂੰ ਖੋਤੇ ਦੀ ਲਾਸ਼ ਰੇੜੀ ਤੇ ਰੱਖ ਕੇ ਦਿੱਤੀ ਸੀ। ਕਦੋਂ ਰੌਲਾ ਪਾਈ ਜਾਣ ਡਿਆ ਵਾ? 5000 ਰੁਪਇਆ ਤੈਨੂੰ ਦੇ ਦਿੰਨੇ ਆ, ਤੇਰਾ 5 ਹੀ ਦੇਣਾ ਨਾ।
ਓਏ ਉਹ ਤੇ ਠੀਕ ਆ। ਓਏ ਅਗਰ 5000 ਰੁਪਇਆ ਨਾ ਦਿੱਤਾ ਤੇ ਮੈਂ ਤੈਨੂੰ ਪਹਿਲਾਂ ਹੀ ਕਹਿਤਾ ਸੀ ਅਗਰ ਮੇਰੇ ਪੈਸੇ ਮੈਨੂੰ ਨਾ ਮਿਲੇ ਤੇ ਤੇਰੀ ਘਰ ਆ ਕੇ ਲਾਹ ਬਾਹ ਕਰਨੀ ਆ ਤੇ ਆ ਲਾਹ ਬਾਹ ਸ਼ੁਰੂ ਆ ਸਮਝਦਾ ਮਕਾਲਾ ਪੈਸੇ ਜਿੱਥੋਂ ਮੰਗਾਉਣੇ ਆ। ਓਏ ਲਾ ਪਾ ਦੇ ਧਮਕੀਆਂ ਕਿਸੇ ਹੋਰ ਨੂੰ ਦਿਆ ਕਰ। ਮੇਰੀ ਸ਼ਰਾਫਤ ਦੇਖ, ਮੈਂ ਤੈਨੂੰ ਮਰੇ ਖੁੱਤ ਦਾ 5000 ਰੁਪਇਆ ਦੇ ਦਿੱਤਾ ਵਾ। ਬੇਵਕੂਫ ਜਿਹਾ, ਪੈਸਿਆਂ ਦਾ ਕੋਈ ਰੌਲਾ ਨਹੀਂ ਹੈਗਾ। ਤੈਨਾਂ ਵਾਅਦਾ ਕੀਤਾ ਨਾ, ਤੈਨੂੰ 5000 ਰੁਪਇਆ ਦੇ ਕੇ ਤੋਰਾਂਗੇ। ਚੱਲ ਤੇ ਠੀਕ ਆ, ਦੇ ਪੈਸੇ ਮੈਨੂੰ। ਭਰਜਾਈ ਨੂੰ ਆਵਾਜ਼ ਮਾਰ, ਜਿਹੜਾ ਗਿਣ ਕੇ 11000 ਫੜਾਇਆ ਨਾ ਉਹ ਚ 5000 ਵਾਪਸ ਕਰੋ ਮੈਨੂੰ। ਇੰਨਾ ਯਾਦ ਰੱਖਿਆ ਵਾ ਤੂੰ ਕਿ ਮੈਂ ਬੇਗਮ ਨੂੰ ਪੈਸੇ ਫੜਾਏ ਸੀ। ਦੇ ਦਿੰਨੇ ਆ, ਬਹਿ ਜਾ। ਤੂੰ ਰੋਟੀ ਪਾਣੀ ਦੱਸ, ਕੀ ਸੇਵਾ ਕਰੀਏ ਤੇਰੀ? ਕੁਝ ਖਾਣਾ ਪੀਣਾ? ਹੀਰਮ, ਕੀ ਗੱਲ ਆ? ਠਹਿਰ ਜਾ, ਮੈਂ ਆਵਾਜ਼ ਮਾਰ। ਭਾਬੀ ਆ ਵੇਖੀ ਆਉਂਦੀ ਆ ਭਰਜਾਈਏ। ਆ ਬਈ ਆਈ ਕਿ ਨਹੀਂ? ਭਰਾਵਾਂ ਦੀ ਆਵਾਜ਼ ਤੇ ਲੱਗੀ। ਹਾਏ ਹਾਏ ਵੇ ਭਾਈ, ਤੂੰ ਕੀ ਰੋਲਾ ਪਾਇਆ ਹੋਇਆ? ਪੂਰੇ ਘਰ ਨੂੰ ਸਿਰ ਤੇ ਚੁੱਕਿਆ ਹੋਇਆ। ਕੀ ਹੋਇਆ? ਇੱਥੇ ਹੈ ਕੋਈ ਸ਼ਾਇਦ ਸਿਰ ਤੇ ਚੁੱਕਣ ਵਾਲੀ? ਪਹਿਲੇ ਤੂੰ ਖੋਤਾ ਲੈਣ ਦਾ ਰੋਲਾ ਪਾਇਆ ਸੀ, ਹੁਣ ਤੂੰ ਉਹਦੇ ਪੈਸਿਆਂ ਦਾ ਰੋਲਾ ਪਾ ਲਿਆ। ਅਸੀਂ ਤੈਨੂੰ ਮੈਸੇਜ ਕੀਤਾ ਸੀ ਕਿ ਆਂਗੇ ਖੋਤਾ ਲੈ ਜਾ, ਤੇ ਖੋਤਾ ਅਸੀਂ ਮਾਰਿਆ। ਹੈਂ? ਕਿੱਡੇ ਤੁਸੀਂ ਬੇਦੀ ਦੇ ਲੋਕ ਹੋ, ਤੁਹਾਡੇ ਵਰਗਿਆਂ ਨੂੰ ਤੇ ਮੂੰਹ ਹੀ ਨਹੀਂ ਲਾਉਣਾ ਚਾਹੀਦਾ। ਉਤੋਂ ਗੰਨਾ ਚੂਪਦਾ ਕੈਂ ਚੌੜਾ ਹੋ ਕੇ ਘਰ ਫਿਰਦਾ ਪਿਆ ਹੈ। ਤੇ ਲਿਆ ਕੇ ਪੈਸੇ ਮੈਂ ਤੇਰੇ ਮੂੰਹ ਤੇ ਮਾਰਦੀ ਆ। ਤੇਰੇ ਵਰਗੇ ਲੋਕਾਂ ਦੀਆਂ ਅਸੀਂ ਗੱਲਾਂ ਨਹੀਂ ਸੁਣਦੇ। ਬੜੀ ਅਥਰੀ ਬੁੱਢੀ ਆ ਵੀ। ਮੇਰੇ 6000 ਦਾ ਕੀ ਖਵਾਇਆ ਇਹਨੂੰ? ਉਹ ਭਾਈ, ਅਸੀਂ ਤੇਰੇ ਅੱਗੇ ਨੈਸ਼ ਬੰਦੇ ਦੇ ਪੈਸੇ ਨਹੀਂ ਰੱਖਦੇ। ਆ ਫੜ ਆਪਣੇ ਪੈਸੇ ਤੇ ਇਥੋਂ ਨਿਕਲਦਾ ਹੋ। ਅਸੀਂ ਤੇਰੇ ਵਰਗੇ ਬੰਦੇ ਦਾ ਰੋਬ ਨਹੀਂ ਚੱਲੀਦਾ। ਤੂੰ ਗੰਨਾ ਚੁੱਕ ਕੇ ਤੇ ਆ ਗਿਆ। ਅਸੀਂ ਤੇ ਆਪ ਅੰਦਰ ਰੈਫਲਾਂ ਰੱਖੀਆਂ ਹੋਈਆਂ ਕਿ ਤੂੰ ਗੱਲਾਂ ਮਾਰਦਾ ਆ ਕੇ। ਉਹ ਮੇਰਾ ਤੇ ਉਹ ਹਿਸਾਬ ਹੋਇਆ ਕਿ ਨਾਲੋਂ ਘਰੋਂ ਘਰ ਖਵਾਇਆ, ਨਾਲੇ ਆਪਣੇ ਆਪ ਨੂੰ ਬੁਰਾ ਖਵਾਇਆ। ਬੀੜਾ ਗਰਕ ਜਾਵੇ। ਓਕੇ, ਸਲਾਮ ਬਹਿ ਅਲੈਕੁਮ। ਜਾ ਯਾਰ, ਕੀ ਹੋ ਗਿਆ? ਕਿੱਥੇ ਚੱਲਾਂ? ਹੋਰ ਕਰਾਉਣੀ ਆ ਹੁਣ? ਓਏ ਹੋਏ, ਹੁਣ ਪਤਾ ਨਹੀਂ ਕੀ ਲੈਣ ਗਈ ਆ। ਉਹ ਕੁਛ ਨਹੀਂ ਲੈਣ ਗਈ। ਤੂੰ ਇਹਦਾ ਖਾਣਾ ਪੀਣਾ ਕੀ ਹੈ? ਉਹ ਨਹੀਂ ਭਾਈਆ, ਮੈਂ ਕੁਛ ਨਹੀਂ ਖਾਣਾ ਇਸ ਬੁੱਢੀ ਦੇ ਹੱਥ ਦਾ। ਕਿੰਨਾ ਲੜਦੀ ਆ, ਕਿੰਨਾ ਬੋਲਦੀ ਆ, ਪਤਾ ਨਹੀਂ ਕੀ ਖਵਾ ਦੇਵੇ ਮੈਨੂੰ। ਲੇਕਿਨ ਮੈਨੂੰ ਤੂੰ ਦੱਸ, ਇਹ ਤੂੰ ਮੈਨੂੰ 5000 ਰੁਪਇਆ ਤੇ ਵਾਪਸ ਕਰਦਾ, ਉਹ ਤੂੰ ਮਰੇ ਖੋਤੇ ਦਾ ਕੀਤਾ ਕੀ ਆ? ਓ ਯਾਰ ਭਾ ਬਬਲੂ, ਮੇਰੀ ਸ਼ਰਾਫਤ ਦੇਖ। ਤੇਰੇ ਨਾਲ 5000 ਦਾ ਵਾਅਦਾ ਕੀਤਾ, ਤੈਨੂੰ ਦਿੱਤਾ ਕਿ ਨਹੀਂ? ਕਿਸੇ ਨਾਲ ਗੱਲ ਨਹੀਂ ਕਰਨੀ, ਤੂੰ ਆਪਣਾ ਭਰਾ ਲੱਗਦਾ ਵਾ। ਜਦੋਂ ਮੈਂ ਤੇਰੇ ਕੋਲੋਂ ਖੋਤਾ ਲੈ ਕੇ ਗਿਆ ਨਾ ਉੱਥੋਂ, ਆਹੋ। ਉਹ ਮੈਂ ਲਿਆਂਦਾ ਸਿੱਧਾ ਹਵੇਲੀ ਖੋਤਾ। ਅੱਛਾ। ਉਹਦੀ ਪਹਿਲੋਂ ਮੈਂ ਲਾਈ ਧੌਣ, ਫੇਰ ਮੈਂ ਉਹਦੇ ਲਾਏ ਗਿੱਟੇ। ਹੈਂ? ਉਹ ਬੰਨੇ ਮੈਂ ਬੰਨ ਕੇ ਸਿੱਟ ਗਿਆ ਛੱਪੜ 'ਚ। ਅੱਛਾ। ਮਗਰ ਖੱਲ ਬਚੀ ਤੇ ਗੋਸ਼ਤ ਬਚਿਆ। ਖੱਲ ਮੈਂ ਬੜੀ ਸੋਹਣੀ ਸਾਫ਼ ਕੀਤੀ, ਹਾਂ। ਉਹ ਤੈਅ ਲਾ ਕੇ ਇੱਕ ਸਾਈਡ ਤੇ ਰੱਖ ਦਿੱਤੀ। ਅੱਛਾ। 80 ਕਿਲੋ ਗੋਸ਼ਤ ਨਿਕਲਿਆ ਉਹਦਾ ਖੋਤੇ ਦਾ। ਓਏ। ਉਹ ਕੁਛ ਮੈਂ ਇੱਥੇ ਕਸਾਈ ਨੂੰ ਦੇ ਗਿਆ 500 ਰੁਪਏ ਦੇ ਹਿਸਾਬ ਨਾਲ, ਕੁਛ ਮੈਂ ਸ਼ਹਿਰ ਵੇਚ ਆਇਆ। 40000 ਰੁਪਇਆ ਉਹਦੇ ਨਾਲ ਦਾ ਬਣਿਆ, ਮੈਂ 10000 ਦੀ ਖੱਲ ਬਣ ਗਈ। 50000 ਰੁਪਏ 'ਚ ਖੋਤਾ ਪਿਆ ਮੈਨੂੰ। ਤੇਰੇ ਕੋਲੋਂ 11 ਲਿਆ ਸੀ, ਆ 5 ਤੈਨੂੰ ਵੀ ਮੋੜ ਦਿੱਤਾ। ਗੱਲ ਨਹੀਂ ਕਿਸੇ ਨਾਲ ਕਰਨੀ। ਇੱਥੇ ਦਾ ਖੋਤਾ ਇੱਥੇ ਹੀ ਵੇਚ ਕੱਢਿਆ ਮੈਂ। ਤੇਰਾ ਬੀੜਾ। ਕਸਾਈ ਨੂੰ ਮੈਂ ਕਿਹਾ ਭਾਈ ਫਲਾਣੇ ਬੰਦਿਆਂ ਦਾ ਵੱਛਾ ਸੀ, ਬਿਮਾਰ ਸੀ। ਆਹੋ। ਉਹ ਕਹਿੰਦਾ ਠੀਕ ਆ, ਦੇ ਜਾ ਮੈਨੂੰ। ਉਹ ਵੱਛਾ ਹੀ ਸਮਝਦਾ ਰਿਹਾ ਵਾ, ਪਰ ਵਿੱਚੋਂ ਤਾਂ ਖੋਤਾ ਸੀ। ਉਹ ਤੇਰਾ ਬੇੜਾ ਗਰਕ ਹੋ ਜਾਏ। ਹੈ ਉਹ 50-60 ਦਾ ਤੇਰਾ ਤੇ ਵੇਚ ਗਿਆ ਉਹ, ਤੇ ਪਿੰਡ ਵੀ ਗੋਸ਼ਤ ਵੇਚਿਆ ਵਾ। ਆਹੋ। ਉਹ ਦੱਸ ਯਾਰ, ਕੈਸਾ ਗਰੀਬ ਆਦਮੀ ਆ ਉਹ ਭਾਈ ਬਬਲੂ। ਉਹ ਕਾਕਾ ਦੱਸ, ਇੱਥੇ ਗਰੀਬ ਆਦਮੀ ਨੂੰ ਗੱਲ ਦੱਸਣਾ ਵੀ ਮੁਸ਼ਕਲ ਵਾ। ਨਿੱਕੀ ਜੀ ਗੱਲ ਹਾਲੇ 50-60 ਰੁਪਇਆ ਸੁਣ ਕੇ ਬੇਹੋਸ਼ ਹੋ ਗਿਆ ਤੂੰ ਤਾਂ। ਜਾ ਭਾਈ ਜਾ, ਆਪਣੇ ਡੇਰੇ ਤੇ ਕੰਮ ਕਰ ਜਾ ਕੇ। ਇੱਥੇ ਨਾ ਕਿਤੇ ਲਾਸ਼ ਨਵੀਂ ਕਰ ਦੇਈਂ ਤੂੰ। ਤੇਰਾ ਬੇੜਾ ਗਰਕ ਹੋ ਜਵੇ ਤੇਰਾ। ਓਏ ਉਹ ਮਰੇ ਖੋਤੇ ਦਾ ਗੋਸ਼ਤ ਵੇਚਦਾ ਉਹ ਤੂੰ। ਗੱਲ ਨਾ ਕਰੀ ਕਿਸੇ ਨਾਲ ਨਸ਼ਾ ਜਿਆ। ਦੱਸ, ਇੱਥੇ ਹੀ ਆਣ ਕੇ ਬੇਹੋਸ਼ ਹੋਣ ਡਿਆ। ਹਾਏ ਹਾਏ, ਕੀ ਹੋ ਗਿਆ ਇਹਨੂੰ? ਕਾਹਦੀਆਂ ਗਸ਼ੀਆਂ ਪੈਂਦੀਆਂ ਪਈਆਂ ਸੀ? ਕੁਛ ਵੀ ਨਹੀਂ, ਉਹ ਪੈਸੇ ਮੁੜੇ ਆ। ਪੈਸੇ ਸੁਣ ਕੇ ਬੇਹੋਸ਼ ਹੋ ਗਿਆ ਕਿ ਹੈ ਮੇਰੇ ਪੈਸੇ ਬੁੜ ਗਏ ਆ। ਇਸੇ ਲਈ ਮੈਂ ਤੁਹਾਨੂੰ ਕਹਿੰਨੀ, ਘਰ ਦੀਆਂ ਗੱਲਾਂ ਨਾ ਬਾਹਰ ਕਰਿਆ ਕਰੋ, ਨਜ਼ਰ ਲੱਗ ਜਾਂਦੀ ਏ। ਉਹ ਬਾਹਰ ਆਣ ਕੇ ਘਰ ਆਣ ਕੇ ਸੁਣਦੇ ਆ। ਤੂੰ ਚੱਲ ਰੋਟੀ ਲਾ ਜਾ ਕੇ ਅੰਦਰ, ਮੈਨੂੰ ਭੁੱਖ ਲੱਗੀ ਹੋਈ ਆ। ਰੋਟੀ ਤੇ ਅੱਜ ਬੜੀ ਸੋਹਣੀ ਬਣਾਈ ਹੈ, ਉਹ ਤੁਸੀਂ ਖੈਰ ਹੋ ਖਾਣੀ ਗਈ ਹੈ ਤੇ ਉਹ ਖੈਰ ਹੋ ਗਈ। ਕੀ ਬਾਤ ਹੋ ਜਾਣੀ। ਐਸਾ ਚੂਸਣੀ ਵਰਗਾ ਮੂੰਹ ਆ। ਰੋਟੀ ਤੂੰ ਹੀ ਸੋਹਣੀ ਪਕਾਉਣੀ ਇਸ ਘਰ 'ਚ। ਚੱਲ ਉਹ ਬੇਗਮ ਸਾਹਿਬਾ ਆ ਜਾਓ, ਲਾਇਓ ਰੋਟੀ ਬੁਰਕੀ ਦੀ। ਦੱਸ ਫੇਰ ਉੱਧਰ ਦੀ ਅੰਦਰ ਬੈਠੀ। ਉਹ ਤੈਨੂੰ ਸੁਣਦਾ ਨਹੀਂ? ਕਿੱਥੇ ਆ ਇਰਮ? ਆ ਗਈ। ਕਿਉਂ ਰੋਲਾ ਪਾਈ ਜਾ ਰਹੇ ਆ? ਬਸ ਲੈ ਕੇ ਆ ਹੀ ਰਹੀ ਆ। ਹਵੇਲੀਓਂ ਆਇਆ ਨੂੰ ਵੀ ਮੈਨੂੰ ਇੰਨੀ ਦੇਰ ਹੋ ਗਈ, ਪਤਾ ਨਹੀਂ ਕਿਹੜੇ ਕੰਮ ਕਰਨ ਲੱਗੀ ਤੂੰ। ਹਾਏ ਹਾਏ, ਕੀ ਹੋ ਗਿਆ? ਰੋਟੀ ਦੇ ਦਿੰਨੀ ਆ, ਰੋਟੀ ਖਾਣੀ ਹੈ, ਕਿਤੇ ਜਾਣਾ ਹੈ? ਜਾਣਾ ਹੀ ਆ, ਤੂੰ ਤਾਂ ਘਰੇ ਰਹਿਣਾ, ਸਾਨੂੰ 100 ਕੰਮ। ਹਾ ਕੀ ਬਾਤ ਆ ਵੀ, ਕੀ ਕਹਿਨੇ। ਅੱਛਾ, ਤੇ ਮੈਂ ਇੱਕ ਗੱਲ ਪੁੱਛਣੀ ਸੀ ਤੁਹਾਨੂੰ। ਕੀ? ਅੱਛਾ, ਤੇ ਫਿਰ ਉਸ ਖੋਤੇ ਦਾ ਕੀ ਕੀਤਾ? ਕਿੱਥੇ ਸੁੱਟਿਆ ਉਹਨੂੰ? ਕੀ ਆਹੋ, ਕੀ ਕਿਹਾ? ਮੈਂ ਕਹਿ ਰਹੀ ਹਾਂ ਖੋਤਾ ਫਿਰ ਵਾਹ ਕਿੱਥੇ? ਬਈ ਵਾਹ। ਮੇਰਾ ਦਿਲ ਕਰਦਾ ਕਿ ਮੈਂ ਤੈਨੂੰ ਕੋਈ ਇਨਾਮ ਦੇਵਾਂ, ਕਿ ਤੈਨੂੰ ਕੋਈ ਸੂਟ ਲੈ ਕੇ ਦੇਵਾਂ ਨਵਾਂ। ਸੱਚੀ? ਐਡਾ ਲਜ਼ੀਜ਼ ਗੋਸ਼ਤ। ਚਲ ਅੱਛਾ, ਮੈਂ ਜੋ ਪੁੱਛਣੀ ਉਹਦਾ ਵੀ ਜਵਾਬ ਦੇ ਨਾ। ਜਵਾਬ ਮੈਂ ਕਹਿੰਦਾ ਮਸਾਲਾ ਨਹੀਂ ਮਾਣ ਹੈਗਾ। ਵਾਹ ਵਾਹ, ਇੰਨਾ ਨਰਮ ਗੋਸ਼ਤ, ਗੋਲ ਬੋਟੀ ਦਾ, ਮਜ਼ੇਦਾਰ। ਕਿੱਥੋਂ ਲੈ ਕੇ ਆਏ ਇਹ?
ਉਹ ਜਿਹੜਾ ਆਪਣੇ ਮਹੱਲੇ 'ਚ ਬੂਟਾ ਕਸਾਈ ਨਹੀਂ, ਹੂੰ ਉਹ ਮੈਂ ਰਾਹ 'ਚ ਬਾਜ਼ਾਰ ਗਈ ਸੀ ਤੇ ਰਾਹ 'ਚ ਮੈਨੂੰ ਆਵਾਜ਼ ਮਾਰੀ ਉਹਨੇ, ਕਹਿੰਦਾ ਬਾਜੀ ਇਰਮ ਗੋਸ਼ਤ ਬਹੁਤ ਚੰਗਾ ਆ ਤੇ ਸੋਹਣਾ ਵਾ ਤੇ ਲੈ ਆ। ਮੈਂ ਕਿਹਾ ਸਾਫ ਸੁਥਰਾ ਗੋਸ਼ਤ ਆ, ਚੱਲ ਮੈਂ ਲੈ ਆ ਤੇਰੇ ਲਈ, ਤੈਨੂੰ ਵੀ ਤੇ ਬੜਾ ਪਸੰਦ ਆ ਨਾ। ਉਹ ਕੋਲ ਆਈ ਬੂਟੇ ਕਸਾਈ ਕੋ ਕੀ ਹੋਇਆ? ਉਹ ਖੋਇਆ ਕਿ ਪਾਣੀ ਦਾ? ਉਹ ਨਹੀਂ ਪਾਣੀ ਦੇ, ਤੂੰ ਉਹਦੇ ਕੋ ਕੱਟੋ ਕਹੀਂ ਗੋਸ਼ਤ ਲੈਣ। ਮੈਂ ਕਿਹਾ ਪਤਾ ਨਹੀਂ ਬੋਟੀ ਫਸ ਗਈ। ਬੋਟੀ ਅਗਰ ਕੀ ਹੋ ਬੋਟੀ ਗਿਆ? ਨਿਕਲ ਜਾਵੇ, ਬੋਟੀ ਨਿਕਲ ਜਾਵੇ ਵਿੱਚ। ਦੱਸੋ ਤੇ ਸਹੀ, ਪਾਣੀ ਦਾ? ਉਹ ਪਾਣੀ ਨਹੀਂ। ਤੂੰ ਮੈਨੂੰ ਦੱਸ ਤਾਂ ਕਿ ਤੂੰ ਬੂਟੇ ਕੋਲੋਂ ਲੈ ਕੇ ਆਈਆਂ ਤੁਸੀਂ ਗੋਸ਼ਤ। ਪਹਿਲੇ ਪੁੱਛਿਆ ਹੀ ਨਹੀਂ ਪੁੱਛਿਆ ਨਹੀਂ ਹੈਗਾ। ਤੇ ਕੀ ਹੋਇਆ ਹੁਣ ਜੇ ਹੋਰ ਕੋ ਲੈ ਆਈਆਂ ਤੇ? ਓਏ ਉਹਦੇ ਕੋਲ ਨਹੀਂ ਸੀ ਲਿਆਉਣਾ ਬੇਵਕੂਫੇ। ਉਹਨੇ ਤੇ ਡੰਡੋਰਾ ਪਿੱਟਿਆ, ਪੂਰੇ ਪਿੰਡ 'ਚ ਉਹਨੇ ਐਲਾਨ ਕੀਤਾ ਏਡਾ ਸਸਤਾ ਤੇ ਤਾਜ਼ਾ ਗੋਸ਼ਤ। ਮੈਂ ਕਿਹਾ ਤੈਨੂੰ ਪਸੰਦ ਆ, ਮੈਂ ਲੈ ਜਾਨੀ। ਉਹ ਭਲੀਏ ਜੋ ਜਿਹਦਾ ਬਾਰ-ਬਾਰ ਪੁੱਛਣ ਡਈ ਨਾ, ਉਹਨੂੰ ਮੈਂ ਕੱਟ ਵੜ ਦਿੱਤਾ ਸੀ ਉਸ ਖੋਤੇ ਨੂੰ। ਆਹੋ, ਅੱਧਾ ਗੋਸ਼ਤ ਮੈਂ ਬੂਟੇ ਕਸਾਈ ਨੂੰ ਦੇਤਾ ਸੀ, ਅੱਧਾ ਮੈਂ ਸ਼ਹਿਰ ਦੇ ਆਇਆ ਸੀ। ਹਾਏ ਮੈਂ ਮਰ ਗਈ, ਉਹਦੀ ਤੇ ਮੈਂ ਹਾਂਡੀ ਪਕਾਈ। ਮੈਂ ਨਹੀਂ ਖਾਣਾ ਖੋਤੇ ਦਾ ਗੋਸ਼ਤ। ਆ ਜਾ ਕੇ ਕੁੱਤਿਆਂ ਨੂੰ ਪਾਇਆ ਹਾਂਡੀ ਚੁੱਕ ਕੇ। ਮੇਰਾ ਦਿਮਾਗ ਖਰਾਬ ਕਰ ਸਿੱਟਿਆ ਵਾ। ਹਾਏ ਮੈਂ ਮਰ ਗਈ। ਇਮਲੀ ਤੂੰ ਖੋਤੇ ਦਾ ਗੋਸ਼ਤ ਵੇਚਤਾ, ਲੋਕਾਂ ਨੂੰ ਹਰਾਮ ਖਵਾਉਂਦੇ ਖਵਾਉਂਦੇ ਅੱਜ ਤੈਨੂੰ ਹਰਾਮ ਖਾਣਾ ਪੈ ਗਿਆ। ਇਸ ਬਿਮਾਰ ਖੋਤੇ ਦਾ ਗੋਸ਼ਤ ਖਾ ਕੇ ਕਿੰਨੇ ਲੋਕ ਬਿਮਾਰ ਹੋ ਗਏ ਹੋਣਗੇ ਤੇ ਕਿੰਨੇ ਲੋਕਾਂ ਦੀ ਮੌਤ ਵਾਕਿਆ ਹੋ ਗਈ ਹੋਏਗੀ। ਕੁਝ ਇਲਮ ਹੈ ਤੈਨੂੰ? ਅੱਛਾ ਤੇ ਉਹ ਪੈਸੇ ਸੀ ਜਿਹੜੇ ਤੂੰ ਘਰ ਲਿਆ ਕੇ ਭੰਗੜੇ ਪਾ ਰਿਹਾ ਸੀ ਤੇ ਕਹਿ ਰਿਹਾ ਸੀ ਸ਼ਾਪਿੰਗਾਂ ਕਰ ਲੈ, ਐਸ਼ ਕਰ, ਮੌਜਾਂ ਕਰ। ਤੂੰ ਮਾਸੂਮ ਤੇ ਭੋਲੇ ਲੋਕਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ ਇਮਲੀ। ਇਹ ਜਿਹੜਾ ਤੂੰ ਗੁਨਾਹ ਕੀਤਾ ਹੈ ਨਾ, ਤੈਨੂੰ ਇਸ ਕਬਰ ਦੇ ਅਜ਼ਾਬ ਤੋਂ ਕੋਈ ਨਹੀਂ ਬਚਾ ਸਕਦਾ। ਤੇ ਤੂੰ ਰੱਬ ਕੋਲੋਂ ਵੀ ਮਾਫੀ ਮੰਗਣੀ ਹੈ ਨਾ, ਤੇ ਉਹ ਸੋਹਣੇ ਰੱਬ ਨੇ ਵੀ ਤੈਨੂੰ ਮਾਫ ਨਹੀਂ ਕਰਨਾ, ਮਾਫ ਨਹੀਂ ਕਰਨਾ।